ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਜੁਲਾਈ 2018 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਵੀਕਐਂਡ ਬਾਰੇ ਆਪਾਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ। ਜਿਸ ਤਰ੍ਹਾਂ ਕਿ ਟਾਈਮ ਸਕੁਏਅਰਸ ਤੇ ਰੋਜ਼ ਰੈਲੀ ਕੱਢੀ ਗਈ ਸੀ ਜਿਸ ਵਿੱਚ ਤੁਸੀਂ ਵੀ ਸ਼ਮੂਲੀਅਤ ਕੀਤੀ, ਜਿਸ ਵਿੱਚ ਕਾਫੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਸੋ TV 84 ਨੇ ਇਸ ਨੂੰ ਕਵਰ ਵੀ ਕੀਤਾ। ਸੋ ਅਸੀਂ ਇਸ ਤੇ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਉਸ ਤੋਂ ਬਾਅਦ ਅੱਜ ਦਾ ਜੋ ਅਹਿਮ ਇਸ਼ੂ ਹੈ ਉਹ ਹੋਵੇਗਾ। ਜੀ ਡਾਕਟਰ ਸਾਹਿਬ, ਦੇਖੋ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਟਾਈਮ ਸਕੁਏਅਰਸ 'ਚ ਜੂਨ 30 ਜਿਹੜਾ ਕਿ ਮਹੀਨੇ ਦਾ ਆਖਰੀ ਦਿਨ ਸੀ ਔਰ 34 ਸਾਲਾ ਘੱਲੂਘਾਰਾ 84 ਦੀ ਦੁਖਦ ਯਾਦ ਵੀ, ਔਰ ਬਰਗਾੜੀ ਮੋਰਚਾ ਜਿੱਥੇ ਕਿ ਪਿਛਲੇ ਲਗਭਗ 1 ਮਹੀਨੇ ਤੋਂ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਜਿੱਥੇ ਆਪਣੀ ਨਿਸ਼ਠਾ ਦਾ ਪ੍ਰਗਟਾਵਾ ਕਰਦੀਆਂ ਨੇ, ਉੱਥੇ ਹਕੂਮਤਾਂ ਵੱਲੋਂ ਭਾਵੇਂ ਸਟੇਟ ਦੀ ਹੈ, ਸੈਂਟਰ ਦੀ ਹੈ, ਪਹਿਲੀ ਬਾਦਲ ਦੀ ਸੀ, ਅੱਜ ਅਮਰਿੰਦਰ ਦੀ ਸੀ, ਉਹਨਾਂ ਦੀ ਬਿਲਕੁਲ ਬੇਰੁਖੀ, ਬੇਸ਼ੱਕ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦਾ ਮਾਮਲਾ ਹੋਏ, ਪੁਲਿਸ ਜਿਨ੍ਹਾਂ ਨੇ ਕਿ ਬਹਿਬਲ ਕਲਾਂ 'ਚ ਗੋਲੀ ਚਲਾ ਕੇ 2 ਸਿੰਘ ਸ਼ਹੀਦ ਕੀਤੇ, ਦਰਜਨਾਂ ਜ਼ਖਮੀ ਕੀਤੇ, ਉਹਨਾਂ ਅਧਿਕਾਰੀਆਂ ਨੂੰ ਸਜ਼ਾ ਦੇਣੀ ਹੋਏ। ਉਹਨਾਂ ਦਾ ਸਰਗਣਾ ਸੁਮੇਧ ਸੈਣੀ ਤਾਂ ਰਿਟਾਇਰ ਹੋ ਗਿਆ ਪਿਛਲੇ ਦਿਨ, ਔਰ ਇਸੇ ਤਰ੍ਹਾਂ ਸਿਆਸੀ ਕੈਦੀਆਂ ਦੀ ਰਿਹਾਈ। ਸੋ ਬੇਸ਼ੱਕ ਬਹੁਤ ਗਰਮ ਦਿਨ ਸੀ, ਸੈਚਰਡੇ ਦਾ 100 ਦੇ ਨੇੜੇ ਤੇੜੇ ਟੈਂਪਰੇਚਰ ਪਹੁੰਚਿਆ, ਲੇਕਿਨ ਮੈਂ ਐਪਰੀਸ਼ੀਏਟ ਕਰਦਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੂੰ ਔਰ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ, ਖਾਸ ਤੌਰ 'ਤੇ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ, ਦੁਆਬਾ ਸਿੱਖ ਐਸੋਸੀਏਸ਼ਨ ਔਰ ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ, ਭਾਵੇਂ ਥੋੜੀ ਨਾਮ ਮਾਤਰ ਵੀ ਜਿਨ੍ਹਾਂ ਦੀ ਰਿਪਰੈਜ਼ੈਂਟੇਸ਼ਨ ਸੀ, ਘੱਟੋ ਘੱਟ ਉਹਨਾਂ ਨੇ ਇਹਨਾਂ ਮੁੱਦਿਆਂ ਦੇ ਉੱਤੇ ਸੋਲੀਡੈਰਿਟੀ ਦਿਖਾਈ। ਔਰ ਜਿਹੜਾ ਸਪੌਟ ਹੈ ਟਾਈਮ ਸਕੁਏਅਰ, ਉਹ ਬਹੁਤ ਵਧੀਆ ਸਪੌਟ ਹੈ ਭਵਿੱਖ ਦੇ ਪ੍ਰੋਟੈਸਟ ਦੇ ਲਈ। ਹਾਲਾਂਕਿ ਜਦੋਂ ਸਪੀਚਿਸ ਸ਼ੁਰੂ ਹੋਈਆਂ ਉਦੋਂ ਫੇਸਬੁੱਕ ਤੇ ਲਾਈਵ ਵੀ ਅਮਰਵੀਰ ਸਿੰਘ ਨੇ ਕੀਤਾ ਸੀ, ਜਿਹਨੂੰ ਬਹੁਤ ਥੋੜੇ ਟਾਈਮ ਦੇ ਵਿੱਚ ਹੀ 10,000 ਦੇ ਕਰੀਬ ਲੋਕਾਂ ਨੇ ਵਿਊ ਕੀਤਾ, ਹੰਡਰਡਸ ਆਫ ਸ਼ੇਅਰਸ, ਹੰਡਰਡਸ ਆਫ ਕਮੈਂਟਸ। ਸੋ ਉਸ ਤੋਂ ਮੈਂ ਅੰਦਾਜ਼ਾ ਲਾਉਂਦਾ ਹੈ ਕਿ ਦੁਨੀਆ 'ਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੀ ਆਪਣੇ ਗੁਰੂ ਪ੍ਰਤੀ ਵੀ ਨਿਸ਼ਠਾ ਹੈ, ਔਰ ਉਹ ਜਿੱਥੇ ਵੀ ਜਿਹੜੀ ਐਕਟੀਵਿਟੀ ਪੰਥ ਦੇ ਲਈ ਕਿਤੇ ਵੀ ਹੁੰਦੀ ਹੈ ਉਸ ਦੇ ਵਿੱਚ ਉਹਨਾਂ ਦੀ ਗਹਿਰੀ ਦਿਲਚਸਪੀ ਹੁੰਦੀ ਹੈ। ਔਰ ਦਰਸ਼ਕ ਬੈਕਗਰਾਊਂਡ 'ਚ ਪਿਕਚਰਸ ਦੇਖ ਰਹੇ ਨੇ, ਔਰ ਜਿਹੜੇ ਕਿਉਂਕਿ ਆਲਰੇਡੀ ਸਕੂਲਾਂ 'ਚ ਛੁੱਟੀਆਂ ਨੇ, ਬੱਚੇ ਵੀ ਜਿਹੜੇ ਨੇ ਉਹ ਅੱਡ ਜਿਹੜੇ ਟੂਰਿਸਟ ਸੈਲਾਨੀ ਜਿਹਨਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਹ ਆਏ ਹੁੰਦੇ ਨੇ। ਸੋ ਉਹਨਾਂ ਦੀ ਵੀ ਖਾਸ ਦਿਲਚਸਪੀ ਸੀ। ਔਰ ਇੱਕ ਪਾਰਟ ਦਾ ਮੈਨੂੰ ਜ਼ਰੂਰ ਰਿਗਰੈਟ ਹੈ ਕਿ ਵੀ ਜਿੱਥੇ ਅਸੀਂ ਇਹਨਾਂ ਆਪਣੇ 2 ਮੁੱਦਿਆਂ 'ਤੇ ਪ੍ਰੋਟੈਸਟ ਕੀਤਾ, ਉੱਥੇ ਇਹੀ ਦਿਨ ਸੀ ਜਦੋਂ ਅਮਰੀਕਾ ਭਰ ਦੇ ਵਿੱਚ ਉਹਨਾਂ ਨੇ ਜਿਹੜੀ ਟਰੰਪ ਦੀ ਪਾਲਿਸੀ ਹੈ ਬੱਚਿਆਂ ਨੂੰ ਮਾਪਿਓ ਤੋਂ ਅੱਡ ਕਰਨ ਦੀ ਔਰ ਇਲੀਗਲ ਕਹਿ ਕੇ ਲੋਕਾਂ ਨੂੰ ਪਿੰਜਰਿਆਂ 'ਚ ਡੱਕਣ ਦੀ, ਉਹਦੇ ਖਿਲਾਫ ਵੀ ਪ੍ਰੋਟੈਸਟ ਹੋ ਰਹੇ ਸੀ। ਸੋ ਸਾਡੇ ਕੋਲ ਬਿਫੋਰ ਟਾਈਮ ਐਸਾ ਨਹੀਂ ਸੀ, ਨਹੀਂ ਤਾਂ ਅਸੀਂ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਆਪਣਾ ਮੈਸੇਜ ਦੇ ਸਕਦੇ ਸੀ। ਔਰ ਇਹ ਐਪਰੀਸ਼ੀਏਬਲ ਐਫਰਟ ਹੈ ਜਿਨ੍ਹਾਂ ਵੀਰਾਂ ਭੈਣਾਂ ਨੇ ਇਹਨੂੰ ਆਰਗੇਨਾਈਜ਼ ਕੀਤਾ। ਇਹਦੀ ਜਿਹੜੀ ਟੋਟਲ ਕਵਰੇਜ ਹੈ ਆਲਮੋਸਟ 1.5 ਘੰਟੇ ਦੀ, ਕੱਲ੍ਹ ਜਿਉਂ ਹੀ ਸਾਡਾ ਇਹ ਪ੍ਰੋਗਰਾਮ 9 ਵਜੇ ਖਤਮ ਹੋਏਗਾ, 9 ਤੋਂ 10:30 ਦੇ ਸਲੋਟ 'ਚ ਦਰਸ਼ਕ ਦੇਖ ਸਕਦੇ ਨੇ। ਜਿਹੜੀ ਪਿਛਲੇ ਆਲਮੋਸਟ 24 ਘੰਟਿਆਂ 'ਚ ਜਾਂ ਇਸ ਤੋਂ ਵੀ ਥੋੜ੍ਹਾ ਜ਼ਿਆਦਾ ਸਮੇਂ ਤੋਂ ਜਿਸ ਖਬਰ ਨੇ 30 ਮਿਲੀਅਨ ਸਿੱਖ ਕੌਮ ਨੂੰ ਦੁਨੀਆ ਭਰ 'ਚ ਜਿੱਥੇ ਵੀ ਸਿੱਖ ਬੈਠੇ ਨੇ ਇੱਕ ਬੜਾ ਰੂਡ ਸ਼ੌਕ ਦਿੱਤਾ ਹੈ, ਇੱਕ ਸਦਮਾ ਦਿੱਤਾ ਹੈ।
ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਵਾਰ ਅਸੀਂ ਜਿਹੜੇ ਬੇਸ਼ੱਕ ਪੰਜਾਬ ਵਿਚਲੀ ਅਕਾਲੀ ਲੀਡਰਸ਼ਿਪ ਹੈ ਜਾਂ ਜਿਹੜੇ ਸਾਡੇ ਲੋਕ ਦੂਜੇ ਪਾਸੇ ਜਾ ਕੇ ਭੁਗਤਦੇ ਨੇ, ਉਹਨਾਂ ਦੇ ਵਿੱਚ ਵਿਚਾਰ ਭੇਦ ਵੀ ਹੁੰਦੇ ਨੇ, ਪਰ ਬਹੁਤ ਵਾਰੀ ਜਿਹੜੀ ਪੋਜ਼ਿਟਿਵ ਗੱਲ ਮੈਂ ਦੇਖਦਾ ਇਮੋਸ਼ਨਲ ਯੂਨਿਟੀ ਸਿੱਖਾਂ ਦੀ ਕਿਸੇ ਵੀ ਸਿੱਖ ਮੁੱਦੇ ਤੇ। ਔਰ ਜਿਸ ਤਰੀਕੇ ਨਾਲ 30 ਮਿਲੀਅਨ ਸਿੱਖਾਂ ਨੇ ਸਾਡੀਆਂ ਪੰਜਾਬ ਦੀਆਂ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਦਿੱਲੀ ਦੇ ਔਰ ਈਵਨ ਕਾਂਗਰਸ ਵਿਚਲੇ ਵੀ ਅਮਰਿੰਦਰ ਸਿੰਘ ਔਰ ਦੁਨੀਆ 'ਚ ਜਿਹੜਾ ਜਿਵੇਂ ਸਿੱਖਾਂ ਨੇ ਇਸ ਦੁਖਦਾਈ ਘਟਨਾ ਜਿਹਦਾ ਮੈਂ ਜ਼ਿਕਰ ਕਰਾਂਗਾ ਜੀ ਉਸ ਦੇ ਉੱਤੇ ਉਹਨਾਂ ਨੇ ਆਪਣਾ ਸੋਗ ਔਰ ਕਲੈਕਟਿਵਨੈਸ ਦਿਖਾਈ ਹੈ। ਇਹ ਚਿੱਠੀ ਸਿੰਘਪੁਰਾ 'ਚ ਜੋ ਕੁਝ 20 ਮਾਰਚ 2000 ਨੂੰ ਹੋਇਆ ਸੀ, ਲਗਭਗ 18 ਸਾਲ ਪਹਿਲਾਂ, ਉਦੋਂ ਵੀ ਇਹ ਜਿਹੜੀ ਇਮੋਸ਼ਨਲ ਯੂਨਿਟੀ ਹੈ ਕੌਮ ਦੀ, ਇਹ ਦੇਖਣ 'ਚ ਆਈ ਸੀ। ਔਰ ਜਿਹੜਾ ਬੜਾ ਹੀ ਨਿੰਦਣਯੋਗ ਵੀ ਸ਼ਬਦ ਛੋਟਾ ਰਹਿ ਜਾਂਦਾ ਹੈ, ਮੈਂ ਸਮਝਦਾ ਵੀ ਕੁਕਰਮ ਹੈ ਜਿਹੜਾ ਜਦੋਂ ਵੀ ਅਸੀਂ ਔਰ ਕਿਸੇ ਵੀ ਲਹਿਰ ਦੇ ਹਵਾਲੇ ਨਾਲ ਗੱਲ ਕਰੀਏ, ਕਿਸੇ ਵੀ ਮੁਲਕ ਦੇ ਹਵਾਲੇ ਨਾਲ ਗੱਲ ਕਰੀਏ, ਕਿਸੇ ਵੀ ਧਰਮ ਦੇ ਹਵਾਲੇ ਨਾਲ ਗੱਲ ਕਰੀਏ, ਦੁਨੀਆ ਦੇ ਵਿੱਚ ਆਪਸੀ ਹੱਕਾਂ ਦੇ ਲਈ ਜੰਗਾਂ ਵੀ ਹੁੰਦੀਆਂ ਨੇ, ਲੜਾਈਆਂ ਵੀ ਹੁੰਦੀਆਂ ਨੇ, ਉਹਨਾਂ ਦੇ ਨਿਯਮ ਵੀ ਤੈਅ ਹੁੰਦੇ ਨੇ, ਪਰ ਬੇਹਥਿਆਰੇ ਦੇ ਉੱਤੇ ਔਰ ਜਿਹੜਾ ਬਿਲਕੁਲ ਕੋਈ ਤੁਹਾਨੂੰ ਜਿਹੜਾ ਉਹ ਚੈਲੰਜ ਨਹੀਂ ਕਰ ਰਿਹਾ ਤੁਹਾਡੇ ਸਾਹਮਣੇ, ਉਹ ਤੁਹਾਡੀ ਹੋਂਦ ਨੂੰ ਖਤਰਾ ਨਹੀਂ ਹੈ ਕਿ ਵੀ ਜੰਗ ਦਾ ਮੈਦਾਨ ਹੈ, ਉਸ ਦੇ ਉੱਤੇ ਟਾਰਗੇਟ ਕਰਨਾ, ਜਿਸ ਨੂੰ ਅਸੀਂ ਨਿਹੱਥਾ ਔਰ ਬੇਗੁਨਾਹ ਕਵਾਂਗੇ, ਇਹਨੂੰ ਕੋਈ ਵੀ ਜਿਹੜੀ ਮਰਿਆਦਾ ਹੈ ਕਿਸੇ ਵੀ ਪਾਸੇ ਦੀ, ਕੋਈ ਵੀ ਥਾਟ ਹੈ, ਉਹਨੂੰ ਕਦੇ ਨਿਆਂ ਸੰਗਤ ਜਾਂ ਜਸਟੀਫਾਈ ਨਹੀਂ ਕਰ ਸਕਦਾ। ਪਰ ਮੰਦੇ ਭਾਗਾਂ ਨੂੰ ਜਿੱਥੇ ਦੁਨੀਆ ਦੇ ਵਿੱਚ ਹਰ ਮੁਲਕ ਔਰ ਉਹਨਾਂ ਦੀਆਂ ਏਜੰਸੀਆਂ ਆਪਣੀ ਆਪਣੀ ਖੇਡ ਖੇਡਣ 'ਚ ਲੱਗੀਆਂ ਹੋਣ, ਰਾਸ਼ਟਰ ਹਿੱਤਾਂ ਦੇ ਨਾਂ ਥੱਲੇ ਸਭ ਤੋਂ ਵੱਡਾ ਜਿਹੜਾ ਕੈਜੂਅਲਟੀ ਹੋਏ ਉਹ ਇਨਸਾਨੀ ਖੂਨ ਹੋਏ, ਉੱਥੇ ਫਿਰ ਜਿਹੜੇ ਨੇ ਇਸ ਕਿਸਮ ਦੇ ਭਾੜੇ ਦੇ ਕਾਤਲ ਜਾਂ ਇਸ ਕਿਸਮ ਦੇ ਨਫ਼ਰਤ ਨਾਲ ਭਰੇ ਹੋਏ ਲੋਕ, ਉਹਨਾਂ ਦੇ ਲਈ ਕਿਸੇ ਦਾ ਖੂਨ ਵੀ ਜਿਹੜਾ ਹੈ ਉਹ ਪਵਿੱਤਰ ਨਹੀਂ ਹੈ। ਉਹਨਾਂ ਦੇ ਲਈ ਜਿਹੜਾ ਆਪਣਾ ਸੌੜਾ ਹਿੱਤੀ ਜਿਹੜਾ ਉਸ ਨੂੰ ਉੱਪਰ ਰੱਖ ਕੇ ਇਸ ਕਿਸਮ ਦੀ ਘਟੀਆ ਹਰਕਤ ਕਰਦੇ ਨੇ। ਔਰ ਜਿਵੇਂ ਹੁਣ ਤੱਕ ਮੀਡੀਆ 'ਚ ਬਹੁਤ ਸਾਰੇ ਵੇਰਵੇ ਆ ਚੁੱਕੇ ਨੇ, ਅਫਗਾਨਿਸਤਾਨ ਦੇ ਜਿਹੜਾ ਨਾਨਗਰਹਰ ਸੂਬਾ ਹੈ ਉਸ ਦਾ ਇੱਕ ਵੱਡਾ ਸ਼ਹਿਰ ਹੈ ਜਲਾਲਾਬਾਦ, ਔਰ ਮੇਰੀਆਂ ਯਾਦਾਂ 'ਚ ਜਲਾਲਾਬਾਦ ਤਾਂ ਵਸਿਆ ਹੋਇਆ। ਕਦੇ ਗੁਰੂ ਨਾਨਕ ਸਾਹਿਬ ਉਸ ਸ਼ਹਿਰ 'ਚ ਗਏ ਔਰ ਉੱਥੇ ਇੱਕ ਜਿੱਥੇ ਲੋਕ ਪਾਣੀ ਦੀ ਕਿੱਲਤ ਤੋਂ ਜਿਹੜੇ ਨੇ ਉਹ ਦੁਖੀ ਸਨ, ਉੱਥੇ ਚਸ਼ਮਾ ਪ੍ਰਗਟ ਕੀਤਾ। ਔਰ ਉੱਥੇ ਅੱਜ ਵੀ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਗੁਰਦੁਆਰਾ ਚਸ਼ਮਾ ਸ਼ਾਹੀ ਉਹ ਮੌਜੂਦ ਹੈ। ਔਰ ਮੈਨੂੰ ਉੱਥੋਂ ਦੇ ਇੱਕ ਰਹਿਣ ਵਾਲੇ ਮਾਸਟਰ ਬਹਾਦਰ ਸਿੰਘ ਕਾਬਲੀ, ਜਿਨ੍ਹਾਂ ਦੇ ਨਾਲ ਮੇਰਾ ਕਾਫੀ 10, 12, 15 ਸਾਲ ਸੰਪਰਕ ਰਿਹਾ, ਉਹ ਅੰਮ੍ਰਿਤਸਰ 'ਚ ਰਹਿੰਦੇ ਸਨ, ਬਜ਼ੁਰਗ ਸਨ, ਔਰ ਉਹਨਾਂ ਨੇ ਉਹ ਜਲਾਲਾਬਾਦ ਦੇ ਰਹਿਣ ਵਾਲੇ ਸੀ, ਭਾਵੇਂ ਉਹਨਾਂ ਦੇ ਨਾਲ ਉਧਰ ਹੋਣ ਕਰਕੇ ਕਾਬਲ ਜੁੜ ਗਏ। ਉਹਨਾਂ ਨੇ ਕਿਵੇਂ ਆਪਣੇ ਵਿਹੜੇ 'ਚ ਆਪਣੀ ਜਾਇਦਾਦ ਆਪਣਾ ਨੁਕਸਾਨ ਕਰਕੇ ਸੁਭਾਸ਼ ਚੰਦਰ ਬੋਸ ਜਦੋਂ ਐਸਕੇਪ ਕੀਤਾ ਅਫਗਾਨਿਸਤਾਨ ਵੱਲੋਂ, ਰਸ਼ੀਆ ਨਿਕਲਿਆ ਸੀ ਅੰਗਰੇਜ਼ਾਂ ਦੀ ਗ੍ਰਿਫਤ 'ਚੋਂ ਬਚ ਕੇ, ਤੇ ਉਹਨਾਂ ਨੇ ਆਪਣਾ ਸਾਰਾ ਕੁਝ ਛੱਡ ਕੇ ਉਹਨਾਂ ਦੀ ਮਦਦ ਵੀ ਕੀਤੀ ਸੀ। ਔਰ ਹੋਰ ਵੀ ਬਹੁਤ ਸਾਰੇ ਅਫਗਾਨਿਸਤਾਨ ਦੇ ਸਿੱਖ ਜਿਨ੍ਹਾਂ ਦਾ ਭਾਵੇਂ ਇੱਧਰ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਲੇਕਿਨ ਉਹਨਾਂ ਦੀ ਬਹੁਤ ਸਾਰੀ ਮਦਦ ਸੀ। ਬਹੁਤ ਸਾਰੇ ਜਿਹੜੇ ਇੱਧਰੋਂ ਬਚ ਕੇ ਰਸ਼ੀਆ ਜਾਂਦੇ ਸੀ ਜਾਂ ਦੂਸਰੇ ਪਾਸੇ, ਉਹਦੇ 'ਚੋਂ ਬੜੇ ਮਦਦਗਾਰ ਹੁੰਦੇ ਸੀ। ਔਰ ਉਹਨਾਂ ਨੇ ਬਹਾਦਰ ਸਿੰਘ ਹੋਰਾਂ ਨੇ ਆਪਣਾ ਸਭ ਕੁਝ ਛੱਡ ਛਡਾ ਕੇ ਫਿਰ ਜ਼ਿੰਦਗੀ ਇਸ ਪਾਸੇ ਹੀ ਲਾ ਦਿੱਤੀ ਸੀ। ਤੇ ਉਹਨਾਂ ਤੋਂ ਮੈਂ ਜਦੋਂ ਗੁਰਦੁਆਰਾ ਚਸ਼ਮਾ ਸ਼ਾਹੀ ਦਾ ਵਾਕਿਆ ਜ਼ਿਕਰ ਵੀ ਸੁਣਨਾ, ਉਹਨਾਂ ਨੇ ਕਹਿਣਾ ਵੀ ਇਲਾਕੇ ਦੇ ਵਿੱਚ ਬਹੁਤ ਸਾਡੇ ਨਾਲ ਪਿਆਰ ਕਰਦੇ ਨੇ ਸਾਡੇ ਅਫਗਾਨ ਭਰਾ ਭੈਣਾਂ। ਔਰ ਉਹਨਾਂ ਨੇ ਕਿਹਾ ਵੀ ਉਸ ਗੁਰਦੁਆਰੇ ਦੀ ਤਾਂ ਇੰਨੀ ਮਾਨਤਾ ਹੈ ਕਿ ਈਵਨ ਅਫਗਾਨ ਜੋੜੇ ਵੀ ਜਿਹੜੇ ਨੇ ਆਪਣੇ ਨਿਕਾਹ ਤੋਂ ਬਾਅਦ ਉਹ ਇੱਥੇ ਆ ਕੇ ਇਸ ਚਸ਼ਮੇ ਦੇ ਵਿੱਚ ਦੀਦਾਰ ਵੀ ਕਰਦੇ ਨੇ, ਇਸ਼ਨਾਨ ਵੀ ਦੇ ਲਈ ਵੀ ਲੈ ਜਾਂਦੇ ਨੇ ਪਾਣੀ, ਔਰ ਉਹਨਾਂ ਨੂੰ ਇਹ ਹੁੰਦਾ ਹੈ ਕਿ ਭਾਈ ਇਹ ਸਾਡੀ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਹੈ। ਸੋ ਜਦੋਂ ਅਸੀਂ ਅਫਗਾਨਿਸਤਾਨ 'ਚ ਸਿੱਖਾਂ ਦੀ ਗੱਲ ਕਰਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪਹਿਲੀ ਵਾਰ ਸੋਵੀਅਤ ਯੂਨੀਅਨ 1979 ਦੇ ਵਿੱਚ ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਦਾਖਲ ਹੋਈਆਂ, ਤੇ ਉਦੋਂ ਇੱਕ ਅੰਦਾਜ਼ੇ ਮੁਤਾਬਕ 2.5 ਲੱਖ ਦੇ ਕਰੀਬ ਜਿਹੜੇ ਨੇ ਅਫਗਾਨਿਸਤਾਨ ਦੇ ਵਿੱਚ ਸਿੱਖ, ਜਿਨ੍ਹਾਂ 'ਚ ਜ਼ਿਆਦਾ ਗਿਣਤੀ ਸਿੱਖਾਂ ਦੀ ਸੀ, ਕੁਝ ਜਿਹੜੇ ਨੇ ਹਿੰਦੂ ਉਹ ਰਹਿੰਦੇ ਸਨ। ਔਰ ਉਹਨਾਂ ਦਾ ਹਮੇਸ਼ਾ ਹੀ ਉਹ ਸਦੀਆਂ ਤੋਂ ਉਹ ਪਸ਼ਤੋ ਬੋਲਣ ਵਾਲੇ
ਅਫਗਾਨ ਨੇ, ਹਰ ਐਵਰੀ ਇੰਚ ਉਹ ਅਫਗਾਨ ਨੇ, ਔਰ ਉਹਨਾਂ ਨੂੰ ਆਪਣੀ ਬੋਲੀ, ਆਪਣੇ ਲੋਕ, ਆਪਣਾ ਸੱਭਿਆਚਾਰ, ਆਪਣੀ ਤਹਿਜ਼ੀਬ, ਉਸ ਦੇ ਉੱਤੇ ਬੜਾ ਫਖਰ ਰਿਹਾ ਜੀ। ਔਰ ਸਿੱਖੀ ਦੇ ਵਿੱਚ ਵੀ ਪਰਪੱਕ, ਜਦੋਂ ਵੀ ਅਸੀਂ ਇਹ ਵੈਲਿਊਜ਼ ਦੇਖਦੇ ਹਾਂ ਕਿ ਵੀ ਕਿਵੇਂ ਜਦੋਂ ਉਹਨਾਂ ਦਾ ਬੱਚਾ ਬੱਚੀ 12-13 ਸਾਲ ਦਾ ਹੋ ਜਾਂਦਾ ਹੈ, ਉਹ ਉਹਨੂੰ ਅੰਮ੍ਰਿਤ ਛਕਾਉਂਦੇ ਨੇ, ਬਾਣੀਆਂ ਉਹਨਾਂ ਨੂੰ ਕੰਠ ਨੇ। ਔਰ ਕਿਉਂਕਿ ਇੱਕ ਇਸਲਾਮਿਕ ਸੁਸਾਇਟੀ 'ਚ ਰਹਿਣ ਦੇ ਨਾਤੇ ਉਹ ਆਪਣੇ ਸਿੱਖੀ ਨੂੰ ਵੀ, ਔਰ ਡਰ ਕੇ ਰਹਿਣ ਵਾਲੀ ਗੱਲ ਨਹੀਂ ਸੀ। ਔਰ ਜਿਹੜਾ ਦੂਸਰਾ ਪਾਰਟ ਹਮੇਸ਼ਾ ਹੀ ਉਹਨਾਂ ਦਾ ਵੀ ਆਪਣੇ ਅਫਗਾਨ ਭਰਾਵਾਂ ਜਾਂ ਪਸ਼ਤੋ ਕਬੀਲਿਆਂ ਪ੍ਰਤੀ ਰਿਹਾ, ਉਹ ਉਹਨਾਂ ਨੂੰ ਸਿੱਖ ਕਬੀਲੇ ਨੂੰ ਇੱਕ ਬਰਾਬਰ ਦਾ ਰੁਤਬਾ ਦਿੰਦੇ ਸੀ ਔਰ ਕਦੇ ਵੀ ਉਹਨਾਂ ਦੇ ਨਾਲ ਨਹੀਂ ਹੋਇਆ। ਔਰ ਇੱਕ ਸਟੇਜ ਦੇ ਉੱਤੇ ਅਫਗਾਨਿਸਤਾਨ, ਇਹ 1979 ਤੋਂ ਪਹਿਲਾਂ ਦੀ ਗੱਲ ਹੈ ਜੀ, ਅਫਗਾਨਿਸਤਾਨ ਦੀ ਇਕਨੋਮੀ ਜਾਂ ਆਰਥਿਕਤਾ ਦਾ 1/3 1/3 ਸਿੱਖਾਂ ਦੇ ਕੋਲ ਸੀ। ਉਹ ਕਾਰੋਬਾਰੀ ਵੀ ਸਨ ਔਰ ਹਰ ਲਿਹਾਜ਼ ਦੇ ਨਾਲ ਜਿਹੜਾ ਹੈ ਉਹ ਅਫਗਾਨਾਂ ਦੇ ਨਾਲ ਸਦੀਆਂ ਤੋਂ ਰਹਿ ਰਹੇ ਔਰ ਪੂਰੇ ਟਰਸਟਵਰਦੀ ਸਨ। ਔਰ ਇਹ ਬਿਊਟੀ ਇਹ ਰਹੀ ਅਫਗਾਨਿਸਤਾਨ ਦੀ, ਜਦੋਂ ਅਸੀਂ ਇਸ ਹੁਣ ਦੁਖਦ ਘਟਨਾ ਦਾ ਜ਼ਿਕਰ ਕਰਾਂਗੇ ਕਿ ਜਦੋਂ ਇਸ ਖਿੱਤੇ 'ਚ ਇੰਡਸ ਦੇ ਪਾਰ 40ਵਿਆਂ ਦੇ ਵਿੱਚ ਨਫ਼ਰਤ ਰਹੀ, ਹਿੰਦੂਆਂ ਸਿੱਖਾਂ ਮੁਸਲਮਾਨਾਂ 'ਚ ਟਕਰਾ ਰਿਹਾ, 47 ਦਾ ਪਾਗਲਪਨ ਦਾ ਦੌਰ ਆਇਆ, ਅਸੀਂ ਦੋਨੋਂ ਹੀ ਪੰਜਾਬਾਂ ਦੇ ਲੋਕਾਂ ਨੇ, ਚੜ੍ਹਦੇ ਔਰ ਲਹਿੰਦੇ ਪੰਜਾਬਾਂ ਨੇ ਦੇ ਲੋਕਾਂ ਨੇ ਵਹਿਸ਼ਿਆਨਾ ਪਹੁੰਚ ਰੱਖੀ, ਉਦੋਂ ਵੀ ਅਫਗਾਨਿਸਤਾਨ ਦੇ ਵਿੱਚ ਸਿੱਖ ਮਹਿਫੂਜ਼ ਰਹੇ ਉਹਨਾਂ ਨੇ। ਔਰ ਕੱਲਾ ਅਫਗਾਨਿਸਤਾਨ ਹੀ ਨਹੀਂ, ਜਿਹੜਾ ਈਵਨ ਪਾਕਿਸਤਾਨ ਦੇ ਵਿੱਚ ਵੀ ਇਲਾਕਾ ਗੈਰ ਜਿਹਨੂੰ ਕਹਿੰਦੇ ਨੇ ਏਜੰਸੀ ਏਰੀਆ, ਜਿਸ ਦੇ ਵਿੱਚ ਨਾਰਥ ਵਜ਼ੀਰਿਸਤਾਨ, ਸਾਊਥ ਵਜ਼ੀਰਿਸਤਾਨ, ਔਰਕਜ਼ਾਈ ਔਰ ਬਿਜੌੜ ਔਰ ਇਹ ਸਾਰੇ ਜਿਹੜੇ ਏਰੀਆ ਨੇ, ਖੈਬਰ, ਇਹਨਾਂ ਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ। ਔਰ ਜਿਹੜੀ ਸਿੱਖਾਂ ਦੀ ਹੋਂਦ ਪਾਕਿਸਤਾਨ 'ਚ ਵੀ ਰਹੀ ਔਰ ਜਿਹੜੇ ਹੁਣ ਵੀ ਨਨਕਾਣਾ ਸਾਹਿਬ ਬਾਅਦ ਦੇ ਵਿੱਚ ਆਬਾਦੀ ਵੱਧਦੀ ਜਾ ਰਹੀ ਹੈ ਜਾਂ ਪਿਸ਼ਾਵਰ 'ਚ ਵੀ ਹੈ, ਉਹਨਾਂ ਇਲਾਕਾ ਗੈਰ। ਇਹ ਬੜੀ ਰਿਮਾਰਕੇਬਲ ਗੱਲ ਹੈ ਕਿ ਇਹਦੇ ਬਾਵਜੂਦ ਕਿ ਇਸ ਖਿੱਤੇ ਦੇ ਵਿੱਚ ਦੂਸਰਾ ਜਿਹਦੇ 'ਚ ਭਾਰਤ ਪਾਕਿਸਤਾਨ ਬਣਿਆ, ਮਜ਼ਹਬ ਦੀ ਨਫ਼ਰਤ ਦੇ ਨਾਲ ਸਾਰੇ ਸਿਰ ਤੋਂ ਪੈਰਾਂ ਤੱਕ ਭਰੇ ਹੋਏ ਸੀ, ਲੇਕਿਨ ਅਫਗਾਨ ਜਿਹੜੇ ਕਿ ਇਸਲਾਮ 'ਚ ਯਕੀਨ ਰੱਖਣ ਵਾਲੇ ਔਰ ਪੂਰੇ ਨੇ, ਉਹਨਾਂ 'ਚ ਕਿਉਂਕਿ ਆਪਣੇ ਟਰਾਈਬਲ ਲਾਅ ਨੇ ਔਰ ਉਹ ਇਹ ਸਮਝਦੇ ਸੀ ਕਿ ਭਾਈ ਇਹ ਸਿੱਖ ਕਬੀਲਾ ਹੈ ਔਰ ਇਹਨਾਂ ਨੂੰ ਮਹਿਫੂਜ਼ ਰੱਖਣਾ ਸਾਡਾ ਫਰਜ਼ ਹੈ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਉਹ ਇਲਾਕਾ 47 ਦੇ ਉਸ ਪਾਗਲਪਨ ਦੇ ਦੌਰ 'ਚ ਵੀ ਉਸ ਨਫ਼ਰਤ ਦੇ ਜ਼ਹਿਰ ਤੋਂ ਬਚਿਆ ਰਿਹਾ ਹੈ। ਐਸਾ ਕੀ ਹੋਇਆ ਕਿ ਇਹ ਜਿਹੜਾ ਵਾਕਿਆ ਅਸੀਂ ਇਸ ਜਲਾਲਾਬਾਦ ਸ਼ਹਿਰ 'ਚ ਦੇਖਦੇ ਹਾਂ ਕਿ ਉੱਥੋਂ ਦੇ ਇੱਕ ਸਿੱਖ, ਪ੍ਰੋਮੀਨੈਂਟ ਸਿੱਖ ਜਿਹੜੇ ਸਮਾਜ ਸੇਵੀ ਵੀ ਨੇ, ਜਿਹੜੇ ਅਫਗਾਨਿਸਤਾਨ ਦੀ ਜਿਹੜੀ ਸੈਨੇਟ ਹੈ ਉਹਦੇ ਮੈਂਬਰ ਵੀ ਰਹੇ ਔਰ ਹੁਣ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ 'ਚ ਉਹਨਾਂ ਨੇ ਪਾਰਟਿਸਿਪੇਟ ਐਜ਼ ਏ ਮਾਈਨੋਰਿਟੀ ਕੈਂਡੀਡੇਟ, ਕਿਉਂਕਿ ਉਹਨਾਂ ਦਾ ਅਫਗਾਨਾਂ ਦਾ ਇੱਕ ਆਪਣਾ ਉਹਨਾਂ ਦਾ ਕਨਸਟੀਟਿਊਸ਼ਨ ਵੀ ਹੈ ਪਰ ਉਹਨਾਂ ਦਾ ਆਪਣਾ ਇੱਕ ਸਿਸਟਮ ਵੀ ਹੈ, ਜ਼ਰਗਾ ਸਿਸਟਮ, ਔਰ ਉਹਦੇ 'ਚ ਜਿਹੜਾ ਜਸਟਿਸ ਹੈ ਉਹ ਬੜਾ ਕੁਇਕ ਹੈ। ਔਰ ਇਹਦੇ ਬਾਵਜੂਦ ਕਿ ਉਹਨਾਂ ਨੇ ਮਾਡਰਨ ਪਾਰਟ ਨੂੰ ਵੀ ਅਪਣਾਇਆ, ਆਪਣਾ ਉਹਨਾਂ ਦੀ ਉਹ ਤਹਿਜ਼ੀਬ ਦਾ ਹਿੱਸਾ ਵੀ, ਔਰ ਮਾਈਨੋਰਿਟੀਜ਼ ਖਾਸ ਦੇ ਲਈ ਖਾਸ ਤੌਰ ਤੇ, ਕਿਉਂਕਿ ਜਦੋਂ ਉਹ ਮਾਈਨੋਰਿਟੀ ਕਹਿੰਦੇ ਨੇ ਉਹਦਾ ਮਤਲਬ ਸਿੱਖ ਹੀ ਹੁੰਦਾ ਹੈ, ਉਹਨਾਂ ਦੇ ਲਈ ਸੀਟ ਵੀ ਰਿਜ਼ਰਵ। ਔਰ ਇਹ ਅਵਤਾਰ ਸਿੰਘ ਖਾਲਸਾ ਜਿਹੜੇ ਨੇ ਇਹ ਉਸ ਚੋਣ ਨੂੰ ਲੜਨ ਜਾ ਰਹੇ ਸੀ ਔਰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਹੁਣ ਅਸ਼ਰਫ ਗਨੀ, ਕਿਉਂਕਿ ਉਹਨਾਂ ਨੇ ਜਲਾਲਾਬਾਦ ਆਉਣਾ ਸੀ ਔਰ ਉਹਨਾਂ ਨੂੰ ਮਿਲਣ ਦੇ ਲਈ ਇਹ ਜਲਾਲਾਬਾਦ ਤੋਂ ਬਹੁਤ ਸਾਰੇ 50-60 ਸਿੱਖਾਂ ਦਾ ਜਿਹੜਾ ਇੱਕ ਵੱਡਾ ਡੈਲੀਗੇਸ਼ਨ 4 ਗੱਡੀਆਂ ਦੇ ਵਿੱਚ ਉਹ ਜਾ ਰਿਹਾ ਸੀ। ਪਹਿਲਾਂ ਵੀ ਮੀਟਿੰਗ ਸਵੇਰੇ ਹੋਣੀ ਤੈਅ ਹੋਈ ਸੀ, ਫਿਰ ਉਹਨਾਂ ਨੇ ਉਹ ਦੁਪਹਿਰ ਨੂੰ ਕਰ ਦਿੱਤਾ ਔਰ ਇਹ ਜਿਉਂ ਹੀ ਉਸ ਵੈਨਿਊ ਦੇ ਨੇੜੇ ਪਹੁੰਚੇ ਔਰ ਉਹਨਾਂ ਨੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਸੀ, ਕਿਉਂਕਿ ਉਹਨਾਂ ਨੇ ਪ੍ਰੈਜ਼ੀਡੈਂਟ ਦੀ ਸਿਕਿਉਰਿਟੀ ਗਵਰਨਰ ਹਾਊਸ ਦੇ ਵਿੱਚ ਹੀ ਇਹ ਮੁਲਾਕਾਤ ਦਾ ਸੀ, ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੀ ਤੁਸੀਂ ਜਿਹੜਾ ਉਹ ਚੈਕਿੰਗ ਕਰਨੀ ਹੈ। ਔਰ ਇਸੇ ਦੌਰਾਨ ਹੀ ਜਿਹੜਾ ਇੱਕ ਸੁਸਾਈਡ ਬੰਬਰ ਉਹਨੇ ਆ ਕੇ ਹਿੱਟ ਕੀਤਾ ਔਰ ਜਿਹੜੀਆਂ ਖਬਰਾਂ ਹੁਣ ਤੱਕ ਨੇ 19 ਦੇ ਕਰੀਬ ਜਿਹੜੇ ਨੇ ਸਿੱਖ ਮਾਰੇ ਗਏ ਨੇ ਔਰ 20 ਤੋਂ ਜ਼ਿਆਦਾ ਜ਼ਖਮੀ ਨੇ। ਬੜਾ ਇਹ ਦਰਦਨਾਕ ਮੰਜ਼ਰ ਹੈ, ਇਸ ਨੇ ਸਾਰੇ ਪਾਸੇ ਇੱਕ ਇਸ ਕਿਸਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਕ ਪਾਸੇ ਜ਼ਾਹਰ ਹੈ ਕੰਡੈਮਨੇਸ਼ਨ ਔਰ ਇਸ ਘਟਨਾ ਨੂੰ, ਨਹੀਂ ਤਾਂ ਬਹੁਤ ਵਾਰ ਅਫਗਾਨਿਸਤਾਨ ਦੇ ਉਸ ਖਿੱਤੇ 'ਚ ਜਾਂ ਪਾਕਿਸਤਾਨ ਦੇ ਵੀ ਉਸ ਫਰੰਟੀਅਰ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਬੜੇ ਜਿਹੜੇ ਨੇ ਘਟਨਾਵਾਂ ਦੇ ਵਿੱਚ ਲੋਕ ਮਾਰੇ ਜਾਂਦੇ ਨੇ। ਪਰ ਮੈਂ ਸਮਝਦਾ ਹਾਂ ਵੀ ਇਹਨੂੰ ਸਿੱਖਾਂ ਦੇ ਲਈ ਇੱਕ ਇੰਟਰਨੈਸ਼ਨਲ ਮੁਹੱਬਤ ਵੀ ਕਹੀਏ ਜਾਂ ਅਫਗਾਨਿਸਤਾਨ ਦੇ ਇਹਨਾਂ ਬਹਾਦਰ ਸਿੱਖਾਂ ਦੇ ਲਈ ਕਿ ਜਿਹੜੇ ਉੱਥੇ ਮਾਹੌਲ
1979 ਤੋਂ ਹੀ ਬਦਲਿਆ ਹੋਇਆ ਜੀ 1979 ਚ ਜਦੋਂ ਕਿ ਸੋਵੀਅਤ ਯੂਨੀਅਨ ਦੀਆਂ ਫੌਜਾਂ ਆਈਆਂ ਔਰ ਜ਼ਾਹਰ ਹੈ ਕਿ 2-3 ਸਾਲ ਬਾਅਦ ਉਹਨਾਂ ਦੇ ਖਿਲਾਫ ਪੂਰੀ ਰੈਜ਼ਿਸਟੈਂਸ ਸ਼ੁਰੂ ਹੋਈ ਔਰ ਉਸ ਰੈਜ਼ਿਸਟੈਂਸ ਦੇ ਵਿੱਚ ਬੇਸ਼ੱਕ ਇਹ ਨਹੀਂ ਹੈ ਵੀ ਸਿੱਖ ਕੋਈ ਗੁਰਲਿਆਂ 'ਚ ਸ਼ਾਮਲ ਹੋਏ ਪਰ ਕਿਉਂਕਿ ਉਹ ਰੈਜ਼ਿਸਟੈਂਸ ਪਿਓਰਲੀ ਜਿਹੜੀ ਉਸ ਵੇਲੇ ਉਹਨਾਂ ਨੂੰ ਮੁਜਾਹਿਦੀਨ ਕਹਿੰਦੇ ਸੀ ਧਰਮੀ ਯੋਧੇ ਉਹਨਾਂ ਵੱਲੋਂ ਸੀ ਉਹਨਾਂ ਉਸ ਟਰਬੂਲੈਂਟ ਟਾਈਮ ਦੇ ਵਿੱਚ ਵੀ ਸਿੱਖ ਜਿਹੜੇ ਨੇ ਉਹ ਥੋੜੀ ਬਹੁਤ ਹਿਜਰਤ ਹੋਈ ਜਿਹੜੇ ਲੋਕ ਵੈਸੇ ਹੀ ਵਾਇਲੈਂਸ 'ਚ ਜਾਂ ਕ੍ਰਾਸ ਫਾਇਰ 'ਚ ਨਹੀਂ ਫਸਣਾ ਚਾਹੁੰਦੇ ਪਰ ਕੋਈ ਨੁਕਸਾਨ ਨਹੀਂ ਸੀ ਔਰ ਸਿੱਖ ਮਹਿਸੂਸ ਕਰਦੇ ਸੀ ਕਿ ਭਾਈ ਇਹ ਸਾਡਾ ਮੁਲਕ ਹੈ ਸਾਡਾ ਵਤਨ ਹੈ ਔਰ ਇਹ ਸੋਵੀਅਤ ਫੋਰਸਿਸ ਆਈਆਂ ਨੇ ਉਹ ਅੰਡਰਹੈਂਡ ਮਦਦ ਆਪਣੇ ਲੋਕਾਂ ਦੀ ਆਪਣੇ ਗੁਰਿਲਿਆਂ ਦੀ ਕਰਦੇ ਸੀ ਉਹਨਾਂ ਨੂੰ ਕਿਉਂਕਿ ਸਿੱਖ ਕਾਫੀ ਮਾਲਦਾਰ ਸੀ ਉਹਨਾਂ ਨੇ ਫਾਈਨੈਂਸ਼ੀਅਲ ਹੈਲਪ ਵੀ ਦੇਣੀ ਔਰ ਅਦਰਵਾਈਜ਼ ਵੀ ਪਨਾਹਗਾਹ ਵੀ ਸੀ ਔਰ ਉਸ ਸਾਰੇ ਪੀਰੀਅਡ ਜਦੋਂ ਕਿਉਂਕਿ ਸੋਵੀਅਤ ਯੂਨੀਅਨ 1979 ਤੋਂ ਹਮਲੇ ਤੋਂ ਲੈ ਕੇ 1999-90 ਤੱਕ 10-11 ਸਾਲ ਉਹ ਵਾਰ ਉੱਥੇ ਚੱਲੀ ਜਿਹਦੇ 'ਚ 1 ਮਿਲੀਅਨ ਦੇ ਕਰੀਬ ਉਹਨਾਂ ਨੇ ਅਫਗਾਨ ਮਾਰੇ ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ਖਮੀ ਹੋਏ ਕਈ ਐਂਪੂਟੇਟ ਹੋਏ ਲੇਕਿਨ ਸਿੱਖ ਬਾਈ ਐਂਡ ਲਾਰਜ ਜਿਹੜੇ ਨੇ ਉੱਥੇ ਮਹਿਫੂਜ਼ ਵੀ ਰਹੇ ਕੋਈ ਉਹਨਾਂ ਦਾ ਟਕਰਾਅ ਦੀ ਲਾਈਨ ਨਹੀਂ ਸੀ ਉਸ ਤੋਂ ਬਾਅਦ ਫਿਰ ਜਿਹੜਾ ਹੈ ਉੱਥੇ ਇੱਕ ਆਪਣੀ ਕਿਸਮ ਦੀ ਸਿਵਲ ਵਾਰ ਸ਼ੁਰੂ ਹੋਈ ਜਿਸ ਦੇ ਵਿੱਚ ਇੱਕ ਪਾਸੇ ਜਿਹੜੇ ਤਾਲਿਬਾਨ ਨੇ ਜਿਨ੍ਹਾਂ ਉਹ ਪਾਵਰ ਲੈਣਾ ਚਾਹੁੰਦੇ ਸੀ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਕਿਉਂਕਿ ਅਫਗਾਨਿਸਤਾਨ ਦੇ ਵੀ 2-3 ਨੇ ਤਾਜ਼ਕ ਮੂਲ ਦੇ ਲੋਕ ਵੀ ਉਜ਼ਬੈਕ ਮੂਲ ਦੇ ਲੋਕ ਵੀ ਔਰ ਜਿਹੜਾ ਉੱਥੇ ਮੇਨ ਜਿਹੜੇ ਪਹਿਲਾਂ ਸੋਵੀਅਤ ਯੂਨੀਅਨ ਦਾ ਇੰਟਰਸਟ ਵੀ ਸੀ ਉਹਨਾਂ ਦੇ ਅਗੇਂਸਟ ਸ਼ੁਰੂ ਚ ਲੜਨ ਵਾਲੇ ਲੋਕ ਸੀ ਸੋ ਕੁੱਲ ਮਿਲਾ ਕੇ ਇਹ ਵੀ ਜਦੋਂ ਇਹਨਾਂ ਦੀ ਆਪਸੀ ਉਹਨੂੰ ਅਸੀਂ ਸਿਵਲ ਵਾਰ ਕਹਿ ਸਕਦੇ ਹਾਂ ਫਾਰ ਦਾ ਪਾਵਰ ਜਿਹੜੀ ਕਿ ਬੜੀ ਬਲੱਡੀ ਹੋਈ ਉਹਦੇ ਚ ਵੀ ਸਿੱਖ ਮਹਿਫੂਜ਼ ਸਨ ਕਿਉਂਕਿ ਜਿਹੜੇ ਤਾਲਿਬਾਨ ਨੇ ਜਾਂ ਦੂਸਰੇ ਨੇ ਭਾਵੇਂ ਉਹ ਆਪਸ ਚ ਲੜ ਰਹੇ ਸੀ ਔਰ ਉਹਨਾਂ ਨੂੰ ਇਹ ਨਹੀਂ ਸੀ ਕਿ ਵੀ ਸਿੱਖ ਉਹਨਾਂ ਦੇ ਲਈ ਕੋਈ ਖਤਰਾ ਨੇ ਜਾਂ ਕੋਈ ਡੇਂਜਰ ਨੇ ਜਾਂ ਦੂਜੇ ਨੇ ਜਿਹੜਾ ਇੱਕ ਮਾੜਾ ਐਲੀਮੈਂਟ ਸ਼ੁਰੂ ਹੋਇਆ ਜਿਹਦੇ ਚ ਕਿ ਸਿੱਖਾਂ ਦੀ ਹਿਜਰਤ ਉੱਥੋਂ ਸ਼ੁਰੂ ਹੋਈ ਪਹਿਲੇ ਦੌਰ ਦੇ ਵਿੱਚ ਉਹ ਸੀ ਜਦੋਂ ਉਸਾਮਾ ਬਿਨ ਲੈਡਨ ਦੇ ਥੱਲੇ ਜਿਹੜਾ ਇਹਨਾਂ ਦਾ ਗਰੁੱਪ ਜਾ ਕੇ ਉੱਥੇ ਬੈਠਾ ਔਰ 9/11 ਤੋਂ ਬਾਅਦ ਜਿਹੜੀ ਸਿਚੁਏਸ਼ਨ ਕ੍ਰੀਏਟ ਹੋਣੀ ਸ਼ੁਰੂ ਹੋਈ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਸਾਊਦੀ ਅਰੇਬੀਆ ਜਾਂ ਇਜਿਪਟ ਜਾਂ ਦੂਸਰੇ ਮੂਲ ਦੇ ਲੋਕ ਸੀ ਜਿਨ੍ਹਾਂ ਦਾ ਲੋਕਲ ਦੇ ਲਈ ਕੋਈ ਕਿਉਂਕਿ ਅਫਗਾਨ ਤਾਂ ਬਹੁਤ ਚੰਗੀ ਤਰ੍ਹਾਂ ਸਿੱਖਾਂ ਨੂੰ ਸਮਝਦੇ ਸੀ ਸਿੱਖਾਂ ਦੇ ਨਾਲ ਸਦੀਆਂ ਤੋਂ ਉਹਨਾਂ ਦੀ ਸਾਂਝ ਸੀ ਪਰ ਇਹਨਾਂ ਨੇ ਜਿਹੜਾ ਉੱਥੇ ਪਹਿਲਾ ਨਫ਼ਰਤ ਦਾ ਬੀਜ ਜਿੱਥੇ ਕਿ ਕਿਉਂਕਿ ਇਹਨਾਂ ਦਾ ਏਜੰਡਾ ਆਪਣੇ ਕਿਸਮ ਦਾ ਇਸਲਾਮ ਉਹਨੂੰ ਕੋਈ ਵਹਾਬੀ ਇਸਲਾਮ ਕਹਿ ਲੇ ਕੋਈ ਹੋਰ ਕਹਿ ਲੇ ਮੈਨੂੰ ਨਹੀਂ ਲੱਗਦਾ ਈਵਨ ਜੇ ਵਹਾਬੀ ਇਸਲਾਮ ਦੀ ਵੀ ਗੱਲ ਕਰੀਏ ਤੇ ਉਸ ਦੇ ਵਿੱਚ ਕੋਈ ਇਸ ਕਿਸਮ ਦੀ ਨਫ਼ਰਤ ਜਾਂ ਇਸ ਕਿਸਮ ਦੀ ਕੋਈ ਇਸਲਾਮ ਤਾਂ ਇਸਲਾਮ ਹੈ ਔਰ ਉਹਦੇ ਵਿੱਚ ਕਦੇ ਵੀ ਬੇਗੁਨਾਹ ਨੂੰ ਮਾਰਨਾ ਜਾਂ ਦੂਸਰਾ ਉਹਨੂੰ ਕੋਈ ਜਸਟੀਫਾਈ ਨਹੀਂ ਕਰਦਾ ਪਰ ਕਿਉਂਕਿ ਉਹਨਾਂ ਦੀ ਇੱਕ ਆਪਣੀ ਧਰਮ ਦੇ ਨਾਂ ਥੱਲੇ ਪੋਲੀਟੀਕਲ ਆਪਣੀ ਲਾਈਨ ਵੀ ਸੀ ਸੋ ਉਦੋਂ ਇਹ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਲੇਕਿਨ ਔਰ ਉਦੋਂ ਇੱਕ ਇਹ ਵੀ ਹੋਇਆ ਕਿ ਜਿਵੇਂ ਯਹੂਦੀਆਂ ਨੂੰ ਸਟਾਰ ਬਣਨ ਦੇ ਲਈ ਕਿਹਾ ਸੀ ਨਾਜ਼ੀਆਂ ਨੇ ਜਾਂ ਦੂਜਾ ਉੱਥੇ ਵੀ ਨਿਸ਼ਾਨ ਲਾਉਣ ਨੂੰ ਲੇਕਿਨ ਬਹੁਤ ਜਲਦੀ ਜਿਹੜੇ ਲੋਕਲ ਸੀ ਕਿਉਂਕਿ ਜਿਹੜੇ ਅਫਗਾਨ ਪਠਾਨ ਸਮਝਦੇ ਸੀ ਉਹਨਾਂ ਨੂੰ ਚੈੱਕ ਵੀ ਕੀਤਾ ਸਿੱਖ ਮਹਿਫੂਜ਼ ਰਹੇ ਪਰ ਵੱਡੀ ਹਿਜਰਤ ਜਿਹੜੀ ਹੈ ਉਸ ਦੌਰ ਦੇ ਵਿੱਚ ਜਿਹੜੀ ਹੈ ਉਸ ਦੀ ਸ਼ੁਰੂਆਤ ਹੋਈ ਔਰ ਜਦੋਂ ਅਸੀਂ ਦੇਖਦੇ ਹਾਂ ਕਿ 9/11 ਹੋਣ ਤੋਂ ਬਾਅਦ ਅਮਰੀਕਨਾਂ ਦੀ ਉੱਥੇ ਹੋਂਦ ਰਹੀ ਔਰ ਉਸਾਮਾ ਵੀ ਲੁਕਣ ਵੱਲ ਤੁਰ ਪਿਆ ਔਰ ਉੱਥੇ ਲਗਾਤਾਰਤਾ ਦੇ ਨਾਲ ਰਿਹਾ ਔਰ ਆਲਮੋਸਟ ਜਿਹੜਾ ਉਹਨਾਂ ਦਾ ਖਾਤਮਾ ਹੋਇਆ ਔਰ ਇਹੀ ਪੀਰੀਅਡ ਸੀ ਕਿ ਜਿਸ ਦੇ ਵਿੱਚ ਅਲ-ਕਾਇਦਾ ਉਹਦੀ ਜਮਾਤ ਸੀ ਮਿਡਲ ਈਸਟ ਦੇ ਵਿੱਚ ਉਹ ਸੀਰੀਆ ਹੋਏ ਇਰਾਕ ਹੋਏ ਆਈਸਿਸ ਜਿਹਦਾ ਬਰੀਫ ਨਾਂ ਇਸਲਾਮਿਕ ਸਟੇਟ ਹੈ ਹੁਣ ਉਸ ਦਾ ਜਨਮ ਹੋਇਆ ਹੁਣ ਇਹ ਇੱਕ ਵੱਖਰਾ ਟੌਪਿਕ ਹੈ ਕਿ ਕਿਵੇਂ ਸਾਡੀਆਂ ਵੈਸਟਰਨ ਪਾਵਰਸ ਨੇ ਉੱਥੇ ਇਹ ਘਰੇਲੂ ਖਾਨਾ ਜੰਗੀ ਨੂੰ ਜਨਮ ਦਿੱਤਾ ਔਰ ਹੌਲੀ ਜਦੋਂ ਸਿਚੁਏਸ਼ਨ ਇਹਨਾਂ ਦੇ ਹੱਥਾਂ ਚੋਂ ਨਿਕਲ ਜਾਂਦੀ ਹੈ ਲੇਕਿਨ ਜਿਨ੍ਹਾਂ ਨੂੰ ਤੁਸੀਂ ਹਥਿਆਰ ਦਿੱਤੇ ਨੇ ਜਿਨ੍ਹਾਂ ਦੇ ਚ ਤੁਸੀਂ ਇੱਕ ਨਫ਼ਰਤ ਭਰੀ ਹੈ ਇਵੈਂਚੁਅਲੀ ਉਹਨੇ ਕਿਤੇ ਨਾ ਕਿਤੇ ਜਾ ਕੇ ਨਿਕਲਣਾ ਇਹੀ ਗੱਲ ਈਵਨ ਉਸਾਮਾ ਦੇ ਹਵਾਲੇ ਨਾਲ ਵੀ ਹੋਈ ਸੀ ਕਿਉਂਕਿ ਜਦੋਂ ਸੋਵੀਅਤ ਯੂਨੀਅਨ ਦੇ ਖਿਲਾਫ ਲੜਾਈ ਮੁਜਾਹਿਦੀਨ ਦੇ ਨਾਂ ਥੱਲੇ ਹੋਈ ਸੋ ਹੁਣ ਮੁਜਾਹਿਦੀਨ ਹੋਲੀ ਵਾਰੀਅਰ ਇਹ ਅਮਰੀਕਾ ਨੇ ਔਰ ਬਾਹਰਲਿਆਂ ਨੇ ਉਸ ਸਾਰੀ ਲੜਾਈ ਨੂੰ ਧਰਮ ਦੇ ਨਾਂ ਥੱਲੇ ਜਿਹੜਾ ਉਹ ਲਿਆਂਦਾ ਉਹਦੇ ਚ ਗੁਰਿਲੇ ਸਾਰੇ ਪਾਸਿਓਂ ਆਏ ਇਸਲਾਮ ਦੇ ਨਾਂ ਥੱਲੇ ਮਰਨ ਨੂੰ ਜਿਹੜੇ ਤਿਆਰ ਸੀ ਔਰ ਬਾਅਦ ਦੇ ਵਿੱਚ ਇਹ ਜਦੋਂ ਨਿਕਲ ਆਏ ਉਹਨਾਂ ਨੂੰ ਡੰਪ ਕੀਤਾ ਜ਼ਾਹਰ ਹੈ ਕਿ ਉਸ ਦਾ ਫਿਰ ਨਤੀਜਾ ਕੀ ਹੋਇਆ ਕਿ ਉਹੀ ਉਸਾਮਾ ਜਿਹੜਾ ਇਹਨਾਂ ਦਾ ਕ੍ਰੀਏਟ ਕੀਤਾ ਹੋਇਆ ਸੀ
ਉਹ ਜਿਹੜਾ ਉਹ ਖੁੱਲ ਕੇ ਅਮਰੀਕਾ ਦੇ ਅਗੇਂਸਟ ਭੁਗਤਿਆ ਔਰ 9/11 ਦੀ ਘਟੀਆ ਜਿਹੜੀ ਕੰਡੈਮਨੇਬਲ ਹਰਕਤ ਹੈ ਦੋਵੇਂ ਤਿੰਨੋਂ ਥਾਵਾਂ ਤੇ ਹਜ਼ਾਰਾਂ ਇਨੋਸੈਂਟਸ ਦਾ ਮਾਰਿਆ ਜਾਣਾ, ਉਹਦੇ ਜਵਾਬ 'ਚ ਫਿਰ ਇਹਨਾਂ ਨੇ ਵੀ ਜਿਸ ਕਿਸਮ ਦੀ ਉੱਥੇ ਨੀਤੀ ਰੱਖੀ, ਤਬਾਹੀ ਸੀ। ਹੁਣ ਜਦੋਂ ਅਸੀਂ ਕੁੱਲ ਮਿਲਾ ਕੇ 25-30 ਮਿਲੀਅਨ ਉਹਨਾਂ ਵਿਚਾਰੇ ਅਫਗਾਨਾਂ ਦਾ ਹਾਲ ਦੇਖਦੇ ਹਾਂ, ਅਸੀਂ ਗੱਲ ਆਪਣੇ ਭਰਾਵਾਂ ਦੀ ਕਰ ਰਹੇ ਹਾਂ, ਲੇਕਿਨ ਜਿੰਨੀ ਸਫਰਿੰਗ ਉਹਨਾਂ ਨੇ ਸਹੀ ਹੈ ਔਰ ਉਹਦੇ ਵਿੱਚ ਅੱਜ ਰੀਜ਼ਨ ਜਦੋਂ ਅਸੀਂ ਹੁਣ ਇਸ ਘਟਨਾ ਨੂੰ ਜਿਹੜੀ ਕਿ ਇੱਕ ਨਿਹਾਇਤ ਦੁਖਦਾਈ ਕੰਡੈਮਨੇਬਲ ਘਟਨਾ ਹੈ, ਇਸ ਨੂੰ ਇੱਕ ਇਸ ਐਂਗਲ ਤੋਂ ਦੇਖਾਂਗੇ ਕਿ ਭਾਈ ਇਹ ਜਿਹੜਾ ਸਾਰਾ ਇਸ ਦੇ ਪਿੱਛੇ ਕੌਣ ਹੋ ਸਕਦਾ, ਕਿਹੜੀਆਂ ਫੋਰਸਿਸ ਨੇ। ਅੱਜ ਅਫਗਾਨਿਸਤਾਨ ਜਿਹੜਾ ਹੈ ਇੱਕ ਓਪਨ ਪਲੇਗਰਾਉਂਡ ਬਣ ਗਿਆ ਜੀ। ਦੁਨੀਆ ਦੇ ਸਾਰੇ ਮੁਲਕਾਂ ਦੀਆਂ ਏਜੰਸੀਆਂ ਨੇ ਉੱਥੇ ਆਪਣੇ ਜਿਹੜੇ ਨੇ ਸੈੱਲ ਕਾਇਮ ਕੀਤੇ ਹੋਏ ਨੇ। ਲੇਬਲ ਕਿਹਦਾ ਵਰਤਿਆ ਜਾਂਦਾ ਹੈ ਹੁਣ, ਹਾਲਾਂਕਿ ਇਸ ਖਬਰ ਦੇ ਪਹਿਲਾਂ ਇਮੀਡੀਏਟ ਤਾਂ ਨਹੀਂ ਆਇਆ, ਉਸ ਤੋਂ ਬਾਅਦ ਇਹ ਆਇਆ ਕਿ ਜੀ ਇਸਲਾਮਿਕ ਸਟੇਟ ਨੇ, ਜਿਹਨੂੰ ਕਿ ਇੰਡੀਅਨ ਮੀਡੀਆ ਇਲੈਕਟ੍ਰੋਨਿਕ ਪ੍ਰਿੰਟ ਬੜਾ ਫੁੱਲੀ ਉਛਾਲ ਰਿਹਾ ਕਿ ਉਹਨਾਂ ਨੇ ਕਿਹਾ ਜੀ ਇਸਲਾਮਿਕ ਸਟੇਟ ਨੇ ਇਹਦੀ ਜ਼ਿੰਮੇਵਾਰੀ ਲਈ ਹੈ। ਪਰ ਮੈਂ ਇਸ ਪਾਸੇ ਜਾਣ ਤੋਂ ਪਹਿਲਾਂ ਮੈਂ ਇਹ ਗੱਲ ਐਪਰੀਸ਼ੀਏਬਲ ਹੈ ਕਿ ਯੂਨਾਈਟਿਡ ਨੇਸ਼ਨਸ ਨੇ ਇਸ ਨੂੰ ਕੰਡੈਮ ਕੀਤਾ, ਯੂਨਾਈਟਿਡ ਸਟੇਟਸ ਨੇ ਕੰਡੈਮ ਕੀਤਾ, ਅਫਗਾਨਿਸਤਾਨ ਦੀ ਆਫੀਸ਼ੀਅਲਸ ਨੇ, ਉਹਨਾਂ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੇ ਜਿਹੜੇ ਚੀਫ ਐਗਜ਼ੈਕਟਿਵ ਆਫਿਸਰ ਮਿਸਟਰ ਅਬਦੁੱਲਾ ਉਹਨਾਂ ਨੇ ਕੰਡੈਮ ਕੀਤਾ। ਪਾਕਿਸਤਾਨ ਦੇ ਫੋਰਨ ਆਫਿਸ ਨੇ ਇਸ ਦੇ ਉੱਤੇ ਜਿਹੜੀ ਹੈ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ। ਟਰਕੀ, ਔਰ ਮੈਂ ਜਦੋਂ ਟਰਕੀ ਦੀ ਸਟੇਟਮੈਂਟ ਦੇਖੀ, ਹਾਲਾਂਕਿ ਟਰਕੀ ਦਾ ਬਹੁਤ ਸਾਰਾ ਉਸ ਖਿੱਤੇ ਦੇ ਨਾਲ ਭਾਵੇਂ ਪਾਕਿਸਤਾਨ ਨਾਲ ਉਹਨਾਂ ਦੇ ਕਾਰਡੀਅਲ ਰਿਲੇਸ਼ਨ ਰਹੇ ਨੇ, ਪਰ ਕਦੇ ਇੰਨੀਆਂ ਧਮਾਕੇ ਹੁੰਦੇ ਨੇ ਜਾਂ ਕਿਲਿੰਗਸ ਹੁੰਦੀਆਂ ਟਰਕੀ ਦੀ ਆਫੀਸ਼ੀਅਲ ਸਟੇਟਮੈਂਟ ਨਹੀਂ ਹੁੰਦੀ, ਔਰ ਇਹ ਸਾਰੇ ਮੇਰੇ ਕੋਲ ਪ੍ਰਿੰਟ ਆਊਟ ਨੇ। ਪਰ ਮੈਂ ਜਿਹੜਾ ਵਕਤ ਦੀ ਸੀਮਾ ਨੂੰ ਦੇਖਦੇ ਹਾਂ ਮੈਂ ਜਸਟ ਮੈਂਸ਼ਨ ਹੀ ਕਰਾਂਗਾ। ਔਰ ਬਹੁਤ ਸਾਰੇ ਜਿਹੜੇ ਹੋਰ ਵੀ ਸੇਨਰ ਜਿਨ੍ਹਾਂ ਨੂੰ ਮੈਂ ਕਹਾਂਗਾ ਕਿ ਦੁਨੀਆ ਦੇ ਵਿੱਚ ਜਿਹੜੇ ਲੋਕ ਭਲੇ ਨੇ ਉਹਨਾਂ ਨੇ ਇਹਨੂੰ ਕੰਡੈਮ ਕੀਤਾ। ਸੋ ਜ਼ਾਹਰ ਹੈ ਕਿ ਇਹ ਜਿਹੜਾ 19 ਬੇਗੁਨਾਹ ਸਿੱਖਾਂ ਦਾ ਡੁੱਲਿਆ ਖੂਨ ਹੈ, ਉਹਨੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਲਈ ਇੱਕ ਹਮਦਰਦੀ ਵੀ ਔਰ ਅਫਗਾਨ ਸਿੱਖਾਂ ਦੇ ਲਈ ਜਿਹੜਾ ਖਾਸ ਤੌਰ ਤੇ ਜਿਹੜੇ ਇਸ ਸਾਰੇ ਪੀਰੀਅਡ ਦੇ ਵਿੱਚ ਅਸੀਂ 79 ਤੋਂ ਦੇਖੀਏ ਹੁਣ ਆਲਮੋਸਟ 4 ਦਹਾਕੇ ਹੋ ਗਏ ਨੇ, 40 ਸਾਲ ਜਿਹੜੇ ਸਿੱਖ ਉੱਥੇ ਇਹਦੇ ਬਾਵਜੂਦ ਕਿ ਉਹਨਾਂ ਨੇ ਸੋਵੀਅਤ ਯੂਨੀਅਨ ਦਾ 1979 ਤੋਂ 1999-90 ਤੱਕ ਦਾ ਖੂਨੀ ਦੌਰ ਦੇਖਿਆ, ਫਿਰ ਉਸ ਪੀਰੀਅਡ ਤੋਂ ਬਾਅਦ ਸਿਵਲ ਵਾਰ ਜਿਹੜੀ ਚੱਲੀ ਤਾਲਿਬਾਨ ਦੇ ਪਾਵਰ ਚ ਆਉਣ ਤੱਕ, ਉਹਦਾ ਉਹ ਜਿਹੜੇ ਨੇ ਉਹਨੂੰ ਉਹਨਾਂ ਨੇ ਹੰਡਾਇਆ। ਉਸ ਤੋਂ ਬਾਅਦ 9/11 ਤੋਂ ਲੈ ਕੇ 10 ਸਾਲ ਜਦੋਂ ਤੱਕ ਇਹਨਾਂ ਦਾ ਅਮਰੀਕਾ ਦੀ ਰਿਹਾ ਉੱਥੇ ਪੂਰਾ ਡਾਇਰੈਕਟ, ਫਿਰ ਹੌਲੀ ਹੌਲੀ ਅਜੇ ਵੀ ਨੈਟੋ ਫੋਰਸਿਸ, ਉਸ ਸਾਰਿਆਂ ਨੂੰ ਦੇਖਿਆ। ਔਰ ਜਿਹੜੇ 40 ਸਾਲ ਚ ਸਿੱਖ ਨਹੀਂ ਹਿੱਲੇ ਔਰ ਉਹਨਾਂ ਨੇ ਉਸ ਧਰਤੀ ਨੂੰ ਪਿਆਰ ਕੀਤਾ, ਉਸ ਧਰਤੀ ਦੇ ਲਈ ਖਲੋਤੇ, ਔਰ ਉਹਨਾਂ ਦੇ ਜਿਹੜੇ ਫੈਲੋ ਪਸ਼ਤੂਨ ਨੇ ਉਹਨਾਂ ਨੇ ਵੀ ਉਹਨਾਂ ਨੂੰ ਹਮੇਸ਼ਾ ਹੀ ਅਦਰਵਾਈਜ਼ ਤੁਸੀਂ ਕਿਤੇ ਇੱਕ ਰਾਤ ਨਹੀਂ ਟਿਕ ਸਕਦੇ ਜਿੱਥੇ 40 ਸਾਲ ਦਿਨ ਰਾਤ ਬੰਬ ਡਿੱਗਦੇ ਹੋਣ, ਰਾਕਟ ਲਾਂਚਰ ਆ ਰਹੇ ਹੋਣ, ਕੋਈ ਰੋਜ਼ੀ ਕਟਰ ਡੇਜ਼ੀ ਕਟਰ ਇਹਨਾਂ ਦੇ ਡਿੱਗ ਰਹੇ ਨੇ, ਕੋਈ ਉਹਨਾਂ ਦੇ ਆਪਸੀ ਚੱਲ ਰਿਹਾ। ਸੋ ਉਹਨਾਂ ਦੀ ਆਪਸੀ ਜੋ ਮਰਜ਼ੀ ਰਿਹਾ, ਸਿੱਖ ਜਿਹੜੇ ਨੇ ਉਹ ਉੱਥੇ ਮਹਿਫੂਜ਼ ਰਹੇ, ਉਹ ਇੱਕ ਉਹਨਾਂ ਦਾ ਆਨਰ ਹੈ। ਪਰ ਇਹ ਜਿਹੜੀ ਲਾਈਨ ਹੁਣ ਸਾਹਮਣੇ ਆਉਂਦੀ ਹੈ, ਔਰ ਅੱਜ ਸਵੇਰ ਤੋਂ ਹੀ ਬਹੁਤ ਸਾਰੀਆਂ ਕਾਲਾਂ ਜਿਨ੍ਹਾਂ ਦੇ ਵਿੱਚ ਸਾਡੇ ਸਧਾਰਨ ਜਿਹੜੇ ਬਹੁਤ ਸਾਰਾ ਨਹੀਂ ਜਾਣਦੇ, ਕੁਝ ਉਹਨਾਂ ਦਾ ਵੀ ਫਿਕਰ ਵੀ ਸੀ, ਚਾਹਨਾ ਵੀ ਸੀ, ਕੁਛ ਦਾ ਮੈਂ ਰਾਏ ਵੀ ਲਈ। ਔਰ ਮੈਂ ਕਿਉਂਕਿ ਕੋਈ ਵੀ ਗੱਲ ਫਾਈਨਲ ਕਹਿਣ ਤੋਂ ਪਹਿਲਾਂ ਇਹ ਜ਼ਰੂਰੀ ਨਹੀਂ ਹੈ ਕਿ ਵੀ ਜੋ ਅਸੀਂ ਕਿਸੇ ਨਤੀਜੇ ਤੇ ਪਹੁੰਚਦੇ ਹਾਂ ਉਹ ਠੀਕ ਹੋਏ, ਲੇਕਿਨ ਤੁਸੀਂ ਉਹਨਾਂ ਸਾਰੀਆਂ ਸੰਭਾਵਨਾਵਾਂ ਨੂੰ ਦੇਖਦੇ ਹੋ। ਪਰ ਇਸ ਤੋਂ ਪਹਿਲਾਂ ਵੀ ਕਿ ਮੈਂ ਅਗੇਨ ਇਸ ਮੁੱਦੇ ਤੇ ਜਾਵਾਂ ਜਿਹੜਾ ਅਸੀਂ ਆਪਣੀ ਹੈਡਲਾਈਨ 'ਚ ਕਿਹਾ ਵੀ ਹੂ ਕੈਨ ਬੀ ਬਿਹਾਈਂਡ ਇਟ, ਇਹਦੇ ਪਿੱਛੇ ਕੌਣ ਹੋ ਸਕਦਾ ਹੈ। ਇੱਕ ਇੰਟਰਵਿਊ ਜਿਹੜਾ ਕਿ ਜਿਹੜੇ ਸਰਦਾਰ ਅਵਤਾਰ ਸਿੰਘ ਖਾਲਸਾ ਜਿਹੜੇ ਕੈਂਡੀਡੇਟਸ ਹਨ ਪਾਰਲੀਮੈਂਟ ਦੇ ਲਈ, ਉਹਨਾਂ ਦੀ ਅਫਗਾਨਿਸਤਾਨ ਦੀ, ਔਰ ਉਹਨਾਂ ਨੂੰ ਉਹ ਹਰ ਇੱਕ ਉਹਨਾਂ ਨੂੰ ਪਿਆਰ ਕਰਦਾ ਸੀ ਔਰ ਮਜ਼ਬੂਤੀ ਦਾ ਉਹ ਇੱਕ ਮੁਜੱਸਮਾ ਉਹਨਾਂ ਨੂੰ ਜਦੋਂ ਆਪਸੀ ਨੈਟੋ ਵਾਰ ਚੱਲ ਰਹੀ ਸੀ, ਇੱਕ ਰਾਕਟ ਉਹਨਾਂ ਦੇ ਘਰ ਤੇ ਆ ਕੇ ਡਿੱਗਿਆ ਸੀ, ਉਹਨਾਂ ਦੇ 8 ਜੀ ਸ਼ਹੀਦ ਹੋ ਗਏ ਸੀ, ਲੇਕਿਨ ਉਦੋਂ ਵੀ ਉਹਨਾਂ ਨੇ ਕਿਹਾ ਵੀ ਨਹੀਂ ਇਹ ਮੇਰੀ ਧਰਤੀ ਹੈ, ਮੈਂ ਕਿਤੇ ਨਹੀਂ ਜਾਣਾ ਹੈ। ਉਹਨਾਂ ਨੇ ਇੱਕ ਇੰਟਰਵਿਊ ਜਿਹੜਾ ਕਿ ਜਦੋਂ ਉਹਨਾਂ ਨੇ ਆਪਣਾ ਕੈਂਡੀਡੇਚਰ ਅਨਾਉਂਸ ਕੀਤਾ ਤੇ BBC ਨੇ ਉਸ ਇੰਟਰਵਿਊ ਨੂੰ ਕੀਤਾ, ਪਰ ਇਹ ਕੁਝ ਦਿਨ ਪਹਿਲਾਂ ਦਾ ਇੰਟਰਵਿਊ ਸੀ। ਇਸ ਤੋਂ ਪਹਿਲਾਂ ਕਿ ਇੰਟਰਵਿਊ ਉਹ ਜਿਹੜਾ ਹੈ ਉਸ ਨੂੰ ਪ੍ਰਿੰਟ ਕਰਦੇ ਜਾਂ ਉਹਨੂੰ ਬ੍ਰਾਡਕਾਸਟ ਕਰਦੇ, ਉਹਨਾਂ ਦੀ ਇਸ ਹਾਦਸੇ ਦੇ ਵਿੱਚ ਡੈਥ ਹੋਈ ਹੈ।
ਔਰ ਉਹ ਉਹਨਾਂ ਨੇ ਅੱਜ ਉਹਨਾਂ ਦੀ ਪੰਜਾਬੀ ਸਰਵਿਸ ਨੇ ਦਿੱਤਾ ਔਰ ਮੈਂ ਬਿਨਾਂ ਇਹਦੇ 'ਚ ਕੋਈ ਤਬਦੀਲੀ ਕੀਤੇ, ਕਿਉਂਕਿ ਇਹ ਇੱਕ ਸਿੱਖ ਦੀ ਸਪਿਰਿਟ ਵੀ ਹੈ ਜੀ। ਇਹ ਉਹਨਾਂ ਪਸ਼ਤੂਨ ਸਿੱਖਾਂ ਦਾ ਆਪਣੇ ਮੁਲਕ ਆਪਣੇ ਵਤਨ ਦੇ ਨਾਲ ਪਿਆਰ ਵੀ ਹੈ। ਤੇ ਜਦੋਂ ਅਸੀਂ ਇਸ ਨੂੰ ਸਮਝ ਲਾਂਗੇ ਫਿਰ ਕੌਣ ਐਨਮੀ ਹੋ ਸਕਦਾ ਜਿਹੜਾ ਇਸ ਲੈਵਲ ਦੇ ਜਿਹੜੇ ਇਨਸਾਨ ਨੇ ਉਹਨਾਂ ਨੂੰ ਟਾਰਗੇਟ ਕਰ ਸਕਦਾ ਹੈ। ਔਰ ਇਹ BBC ਪੰਜਾਬੀ ਦਾ ਐਕਸਕਲੂਸਿਵ ਆਰਟੀਕਲ ਹੈ, ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਉਹਨਾਂ ਦਾ ਹੈਡਲਾਈਨ ਹੈ, ਸਿੱਖ ਸੰਗਤ ਖਾਤਰ ਸੀਨੇ 'ਚ ਗੋਲੀ ਖਾ ਕੇ ਖੁਸ਼ੀ ਹੋਵੇਗੀ, ਖਾਲਸਾ ਨੇ ਆਖਰੀ ਮੁਲਾਕਾਤ ਵਿੱਚ ਕਿਹਾ ਸੀ। ਔਰ ਨਾਨਗਰਹਾਰ ਸੂਬੇ ਦੇ ਵਿੱਚ ਇਹ ਉਹਨਾਂ ਦਾ ਸਬੰਧ ਹੈ। BBC ਨੇ ਅਵਤਾਰ ਸਿੰਘ ਖਾਲਸਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਨਾਲ ਗੱਲਬਾਤ ਕੀਤੀ ਸੀ। ਇਸ ਗੱਲਬਾਤ ਦੇ ਨਸ਼ਰ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਇਸ ਬੰਬ ਧਮਾਕੇ ਵਿੱਚ ਮੌਤ ਹੋ ਗਈ। ਪੇਸ਼ ਹਨ ਇਸ ਗੱਲਬਾਤ ਦੇ ਪ੍ਰਮੁੱਖ ਅੰਸ਼ ਜੀ। ਔਰ ਇੱਕ ਹੈਡਿੰਗ ਹੈ, ਸੰਗਤ ਦੀ ਸੇਵਾ ਚੋਣ ਸਿਆਸਤ। ਉਹਨਾਂ ਅਫਗਾਨ ਸੰਸਦ ਲਈ ਆਪਣੀ ਉਮੀਦਵਾਰੀ ਬਾਰੇ ਆਪਣੇ ਵਿਚਾਰ BBC ਨਾਲ ਸਾਂਝੇ ਕੀਤੇ। ਉਹਨਾਂ ਕਿਹਾ, ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਆਪਣੇ ਅਫਗਾਨਿਸਤਾਨ ਦੀਆਂ ਸੰਗਤਾਂ ਜੋ ਭਾਵੇਂ ਬਾਹਰ ਹਨ ਜਾਂ ਦੇਸ਼ ਵਿੱਚ ਹਨ ਅਤੇ ਸਾਡੇ ਮੁਸਲਮਾਨ ਵੀਰ ਜੋ ਕਿ ਬੜੇ ਪਰੇਸ਼ਾਨੀ ਵਿੱਚ ਹਨ ਅਤੇ ਸਮੂਹ ਸੰਗਤਾਂ ਦੀ ਸੇਵਾ ਕਰ ਸਕਣ। ਸੋ ਇਹ ਕਲੀਅਰ ਸਟੇਟਮੈਂਟ ਕਿ ਭਾਈ ਮੈਂ ਇਕੱਲਾ ਆਪਣੇ ਲੋਕਾਂ ਲਈ ਨਹੀਂ ਜਿਹੜੇ ਮੁਸੀਬਤ 'ਚ ਨੇ, ਲੰਬੇ ਵਕਤ ਤੋਂ ਮੁਸ਼ਕਲ 'ਚ ਨੇ, ਸਾਡੇ ਮੁਸਲਮਾਨ ਵੀਰ ਜੋ ਕਾਬਲ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਰਹਿੰਦੇ ਹਨ ਉਹ ਪਰੇਸ਼ਾਨੀ ਵਿੱਚ ਹਨ। ਸਾਡੇ ਮੁਸਲਮਾਨਾਂ ਦੀਆਂ ਔਰਤਾਂ ਤੇ ਬੱਚੇ ਭੀਖ ਮੰਗਦੇ ਹਨ, ਕੋਈ ਦਿੰਦਾ ਹੈ ਕੋਈ ਨਹੀਂ ਦਿੰਦਾ। ਉਹਨਾਂ ਦੇ ਨਿੱਕੇ ਨਿੱਕੇ ਬੱਚੇ ਜੋ ਸਾਡੇ ਭਤੀਜੇ ਹਨ ਜਾਂ ਭਾਈ ਹਨ, ਉਹਨਾਂ ਦੇ ਪੈਰ ਨੰਗੇ ਹਨ। ਇਹ ਸਭ ਦੇਖ ਕੇ ਮੈਨੂੰ ਦਰਦ ਹੁੰਦਾ ਹੈ ਕਿਉਂਕਿ ਅਸੀਂ ਅਫਗਾਨਿਸਤਾਨ ਦੇ ਰਹਿਣ ਵਾਲੇ ਹਾਂ। ਇਹ ਹੈ ਜਿਹੜੀ ਤੁਸੀਂ ਉਸ ਧਰਤੀ ਦੇ ਨਾਲ ਮੋਹ ਦੀ ਗੱਲ ਹੈ। ਅਫਗਾਨਿਸਤਾਨ ਦਾ ਬੇਟਾ ਹਾਂ, ਇਹ ਫਿਰ ਸੈਕੰਡ ਹੈਡਲਾਈਨ ਹੈ। ਜੇ ਮੈਂ ਪਾਰਲੀਮੈਂਟ ਵਿੱਚ ਪਹੁੰਚ ਗਿਆ ਤਾਂ ਸਭ ਤੋਂ ਪਹਿਲਾਂ ਅਫਗਾਨਿਸਤਾਨ ਦੇ ਗਰੀਬ ਗੁਰਬੇ ਦੀ ਸੇਵਾ ਕਰਾਂਗਾ, ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਸਿੱਖ ਤੇ ਭਾਵੇਂ ਹਿੰਦੂ ਵੀਰ। ਅਸੀਂ ਸਾਰੇ ਅਫਗਾਨਿਸਤਾਨ ਦੇ ਰਹਿਣ ਵਾਲੇ ਹਾਂ। ਪਾਰਲੀਮੈਂਟ ਵਿੱਚ ਜਾਣ ਵਾਲਿਆਂ ਲਈ ਇਹ ਫਰਕ ਨਹੀਂ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ। ਅਫਗਾਨਿਸਤਾਨ ਵਿੱਚ ਜੋ ਵੀ ਰਹਿ ਰਹੇ ਹਨ ਉਹ ਸਭ ਅਫਗਾਨ ਹਨ। ਮੈਂ ਅਫਗਾਨ ਹਾਂ, ਅਫਗਾਨਿਸਤਾਨ ਦਾ ਬੇਟਾ ਹਾਂ। ਇਹ ਧਰਤੀ ਜਿੱਥੇ ਮੈਂ ਖੜਾ ਹਾਂ ਇਹ ਮੇਰੀ ਮਾਂ ਹੈ। ਬੱਚੇ ਦਾ ਫਰਜ਼ ਹੁੰਦਾ ਹੈ ਕਿ ਆਪਣੀ ਮਾਂ ਦੀ ਸੇਵਾ ਕਰੇ। ਮੈਂ ਰੱਬ ਤੇ ਭਰੋਸਾ ਰੱਖ ਕੇ ਇਹ ਕਹਿੰਦਾ ਹਾਂ ਕਿ ਜੇ ਮੈਂ ਕਾਮਯਾਬ ਹੋਇਆ ਤੇ ਹੋਵਾਂਗਾ ਤਾਂ ਮੈਂ ਸਭ ਤੋਂ ਪਹਿਲਾਂ ਅਫਗਾਨਿਸਤਾਨ ਦੀ ਜਨਤਾ ਤੇ ਮਿੱਟੀ ਵਾਸਤੇ ਕੁਰਬਾਨੀ ਦੇਵਾਂਗਾ। ਔਰ ਉਹਨਾਂ ਨੇ ਫਿਰ ਕਿਹਾ ਕਿ ਮੇਰੇ ਪਹਿਲਾਂ ਵੀ ਮੇਰੇ ਘਰ ਵਿੱਚ ਰਾਕਟ ਡਿੱਗਿਆ ਸੀ, ਮੇਰੇ 8 ਬੰਦੇ ਸ਼ਹੀਦ ਹੋ ਗਏ ਸਨ, 7 ਬੰਦੇ ਜ਼ਖਮੀ ਹੋ ਗਏ ਸਨ, ਪਰ ਮੈਂ ਵਤਨ ਨਹੀਂ ਛੱਡਿਆ ਕਿਉਂਕਿ ਇਹ ਮੇਰੀ ਮਾਂ ਹੈ, ਇਹ ਮੇਰੀ ਧਰਤੀ ਹੈ। ਉਸ ਮਗਰੋਂ ਮੈਂ ਗਜ਼ਨੀ ਵਿੱਚ 5 ਸਾਲ ਬੱਚਿਆਂ ਨੂੰ ਪੜ੍ਹਾਇਆ। ਅਫਗਾਨਿਸਤਾਨ ਦੀ ਸੰਗਤ ਨੇ ਮੈਨੂੰ ਗੁਰਦੁਆਰਿਆਂ ਦਾ ਪ੍ਰਧਾਨ ਬਣਾਇਆ ਜੋ ਮੈਂ ਹੁਣ ਤੱਕ ਹਾਂ। ਹੁਣ ਮੈਂ ਸੰਗਤਾਂ ਦੇ ਫੈਸਲੇ ਮੁਤਾਬਕ ਪਾਰਲੀਮੈਂਟ ਲਈ ਜਾ ਰਿਹਾ। ਮੈਂ ਆਪ ਨਹੀਂ ਗਿਆ। ਗੁਰਦੁਆਰੇ ਵਿੱਚ ਇੱਕ ਪਾਸੇ ਵੀਰ ਬੈਠੇ ਸਨ, ਇੱਕ ਪਾਸੇ ਮਾਤਾਵਾਂ ਬੀਬੀਆਂ। ਮੈਂ ਪੁੱਛਿਆ ਜੇ ਮੇਰਾ ਸਾਥ ਦੇਵੋਗੇ ਤਾਂ ਖੜਾ ਹੋਵਾਂਗਾ, ਜੇ ਸੰਗਤ ਮੈਨੂੰ ਕਹੇ ਬੈਠ ਤਾਂ ਬੈਠਾਂਗਾ। ਫਿਰ ਸਾਰੀ ਸੰਗਤ ਨੇ ਇੱਕ ਆਵਾਜ਼ ਵਿੱਚ ਸਾਥ ਦਾ ਭਰੋਸਾ ਦਿੱਤਾ। ਫਿਰ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖਿਆ ਕਿ ਮੈਂ ਬਿਨਾਂ ਵਿਤਕਰੇ ਦੇ ਸਭ ਦੀ ਸੇਵਾ ਕਰਾਂਗਾ ਕਿਉਂਕਿ ਅਸੀਂ ਸਾਰੇ ਅਫਗਾਨ ਹਾਂ ਅਤੇ ਕੌਮਾਂ ਕਰਕੇ ਅੰਤਰ ਨਹੀਂ ਕਰਾਂਗਾ। ਔਰ ਅਖੀਰ 'ਚ ਉਹਨਾਂ ਨੇ ਕਿਹਾ, ਜਿਹੜਾ ਮੈਂ ਸਮਝਦਾ ਵੀ ਇਹ ਦਿਲ ਨੂੰ ਛੂਹਣ ਵਾਲਾ ਉਹਨਾਂ ਦਾ ਇਹ ਅਖੀਰਲਾ ਬਿਆਨ ਹੈ। ਉਹ ਵੀ ਵੱਡਾ ਦਿਨ ਹੋਵੇਗਾ ਜਦੋਂ ਅਫਗਾਨਿਸਤਾਨ ਦੀਆਂ ਸੰਗਤਾਂ ਖਾਤਰ, ਮੁਸਲਮਾਨ ਵੀਰਾਂ ਖਾਤਰ ਮੇਰੇ ਸੀਨੇ ਵਿੱਚ ਗੋਲੀ ਲੱਗ ਜਾਵੇ, ਮੈਨੂੰ ਬੜੀ ਖੁਸ਼ੀ ਹੋਵੇਗੀ। ਹੁਣ ਇਸ ਲੈਵਲ ਦੀ ਕਮਿਟਮੈਂਟ ਜਿਹੜੀ ਅਫਗਾਨਿਸਤਾਨ ਦੇ ਸਿੱਖ ਹੋਣ, ਪਾਕਿਸਤਾਨ ਦੇ ਸਿੱਖ ਹੋਣ, ਉਹ ਆਪਣੇ ਵਤਨ ਲਈ ਰੱਖਦੇ ਨੇ, ਸੋ ਕਿਸ ਨੂੰ ਤਕਲੀਫ ਹੋ ਸਕਦੀ ਹੈ? ਬਿਲਕੁਲ ਜ਼ਾਹਰ ਹੈ ਕਿ ਇੱਕ ਪਾਸੇ ਕਿਉਂਕਿ ਜੇ ਅਸੀਂ ਪਹਿਲਾਂ ਜ਼ਿੰਮੇਵਾਰੀ ਲੈਣ ਵਾਲਿਆਂ ਦੀ ਗੱਲ ਕਰੀਏ ਇਸਲਾਮਿਕ ਸਟੇਟ ਦੀ, ਉਹਨਾਂ ਦਾ ਲੱਕ ਟੁੱਟ ਚੁੱਕਾ ਹੈ। ਉਹ ਸੀਰੀਆ ਹੋਏ, ਇਰਾਕ ਹੋਏ, ਮੁਕੰਮਲ ਤੌਰ ਤੇ ਡਿਫੀਟ ਹੋ ਕੇ ਉਹਨਾਂ ਬੇਸ਼ੱਕ ਅਫਗਾਨਿਸਤਾਨ 'ਚ ਉਹਨਾਂ ਦੀ ਟੋਕਨ ਪ੍ਰੈਜ਼ੈਂਸ ਜ਼ਰੂਰ ਰਹੀ ਹੈ, 2015 ਤੋਂ ਹੈ। ਕੁਝ ਕੁ ਵਾਕਿਆ ਜਿਵੇਂ ਸ਼ੀਆ
ਮਸੀਤਾਂ ਦੇ ਉੱਤੇ ਹਮਲੇ ਦੇ ਹੋਏ ਜਾਂ ਦੂਜੇ ਉਹਨਾਂ ਨੇ ਜ਼ਿੰਮੇਵਾਰੀ ਉਹਨਾਂ ਦੇ ਖਾਤੇ 'ਚ ਪਈ। ਲੇਕਿਨ ਇਹ ਅਫਗਾਨ ਕਬੀਲਿਆਂ ਦੀ ਲੜਾਈ ਕੋਈ ਅੱਜ ਦੀ ਨਹੀਂ ਹੈ, ਉਹ ਹਜ਼ਾਰਾਂ ਸਾਲਾਂ ਤੋਂ ਹੈ। ਕੋਈ ਇੱਕ ਪਾਸੇ ਜਾਂਦਾ ਹੈ, ਕੋਈ ਦੂਜੇ ਪਾਸੇ ਜਾਂਦਾ ਹੈ, ਪਰ ਉਹਨਾਂ ਦੀ ਇਸ ਹਿੱਸੇ 'ਚ ਆ ਕੇ, ਕਿਉਂਕਿ ਜਲਾਲਾਬਾਦ ਦਾ ਏਰੀਆ ਜਾਂ ਦੂਜਾ ਇਹ ਉਹਨਾਂ ਦੇ ਵੀ ਉਹ ਇੱਕ ਡਿਫਰੈਂਟ ਖਿੱਤਾ ਸੀ ਜਿਹਦੇ 'ਚ ਉਹਨਾਂ ਦੀ ਮਾੜੀ ਮੋਟੀ ਪ੍ਰੈਜ਼ੈਂਸ ਸੀ। ਔਰ ਆਲ ਆਫ ਏ ਸਡਨ, ਕਿਉਂਕਿ ਜਦੋਂ ਤੁਸੀਂ ਸ਼ੱਕ ਦੇ ਨਿਗਾਹ ਦੇ ਨਾਲ ਦੇਖਦੇ ਹੋ ਕਿਸੇ ਵੀ ਸਿਚੁਏਸ਼ਨ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸਲਾਮਿਕ ਸਟੇਟ ਜਦੋਂ ਮਿਡਲ ਈਸਟ 'ਚ ਐਕਟਿਵ ਸੀ, ਉਹਨਾਂ ਨੇ ਬੜੀਆਂ ਘਿਨਾਉਣੀਆਂ ਕਾਰਵਾਈਆਂ ਕੀਤੀਆਂ, ਲੇਕਿਨ ਉਹਨਾਂ ਦਾ ਆਪਣੇ ਦਾਇਰਾ ਕਾਰ 'ਚ ਰਹਿਣ ਦੀ ਗੱਲ ਰਹੀ ਹੈ। ਜਦੋਂ ਇੱਕ ਸਟੇਟਮੈਂਟ ਆਈ ਕਿ ਜੀ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲੈ ਲਈ ਹੈ, ਔਰ ਅੰਗਰੇਜ਼ੀ 'ਚ ਸੀ, ਔਰ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਮਾਰਿਆ ਇਹ ਪੋਲੀਥੀਸਟ ਸੀ। ਹੁਣ ਪੋਲੀਥੀਸਟ ਹੁੰਦਾ ਜਿਹੜਾ ਬੁੱਤ ਪ੍ਰਸਤੀ ਕਰਨ ਵਾਲਾ ਹੋਏ, ਦੇਵੀਆਂ ਦੇਵਤਿਆਂ ਯਕੀਨ ਰੱਖਣ। ਮੋਨੋਥੀਸਟ ਹੁੰਦਾ ਜਿਹੜਾ ਇੱਕ ਰੱਬ 'ਚ ਯਕੀਨ ਰੱਖਣ ਵਾਲਾ ਹੋਏ। ਹੁਣ ਜੇ ਉਹਨਾਂ ਦੀ ਸਟ੍ਰੈਟਜੀ ਕੋਈ ਗਧੇ ਤਾਂ ਹੈ ਨਹੀਂ, ਜੇ ਉਹਨਾਂ ਦਾ ਇਹ ਪਾਰਟ ਹੋਏ ਤਾਂ ਉਹਨਾਂ ਨੂੰ ਪਤਾ ਹੈ ਵੀ ਸਿੱਖਾਂ ਤੋਂ ਵੱਡਾ, ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਕਿ ਸਿੱਖਾਂ ਤੋਂ ਵੱਡਾ ਮੋਨੋਥੀਸਟ ਕੌਣ ਹੈ। ਬੁੱਤ ਪ੍ਰਸਤੀ ਸਿੱਖ ਯਕੀਨ ਨਹੀਂ ਰੱਖਦੇ, ਇੱਕ ਰੱਬ 'ਚ ਅਸੀਂ ਯਕੀਨ ਰੱਖਦੇ। ਕੋਈ ਰੱਖਦਾ ਵੀ ਹੋਏ, ਹਿੰਦੂ ਵੀ ਰੱਖਦੇ ਹੋਣ, ਉਹ ਕਿਹੜਾ ਇਸਲਾਮ ਕਿਹੜਾ ਕਿਹਨੂੰ ਅਲਾਉ ਕਰਦਾ ਹੈ ਕਿ ਵੀ ਤੁਸੀਂ ਕਿਸੇ ਈਵਨ ਬੁੱਤ ਪ੍ਰਸਤ ਨੂੰ ਵੀ ਮਾਰੋ ਇਸ ਕਰਕੇ ਕਿ ਉਹ ਬੁੱਤ ਪ੍ਰਸਤ ਹੈ। ਲੇਕਿਨ ਜਦੋਂ ਤੁਸੀਂ, ਮੈਂ ਹੁਣ ਜੇ ਠੀਕ ਪਾਸੇ ਵੱਲ ਇਸ ਦੂਸਰਾ ਪਾਸਾ ਦੇਖਾਂ ਕਿ ਇਸ ਦੀ ਬੈਕਗਰਾਉਂਡ 'ਚ ਅਜੇ ਕੁਛ ਦਿਨ ਪਹਿਲਾਂ ਪਿਸ਼ਾਵਰ ਦੇ ਵਿੱਚ ਚਰਨਜੀਤ ਸਿੰਘ ਨਾਂ ਦੇ ਸੱਜਣ, ਜਿਹੜੇ ਗੁਰਦੁਆਰਾ ਬਾਬਾ ਜੋਗਾ ਸਿੰਘ ਦੇ ਪ੍ਰਧਾਨ ਵੀ ਔਰ ਜਿਹੜੇ ਹਾਰਮੋਨੀ ਦੇ ਇੱਕ ਆਪਸੀ ਮੁਸਲਮਾਨ ਸਿੱਖਾਂ ਦੀ ਸਾਂਝ, ਉਹਨਾਂ ਦਾ ਕਤਲ ਹੋਇਆ, ਦੁਕਾਨ 'ਚ ਬੈਠੇ ਆ, ਉਹਨੂੰ ਉਹਨਾਂ ਨੇ ਕਿਹਾ ਜੀ ਫਰੋਤੀ ਲਈ ਹੋਇਆ ਜਾਂ ਦੂਜਾ। ਔਰ ਇਸ ਤੋਂ ਪਹਿਲਾਂ ਜੇ ਅਸੀਂ ਦੇਖੀਏ, ਜੇ ਹੁਣ ਅੱਜ ਜੋ ਕਸ਼ਮੀਰ 'ਚ ਚੱਲ ਰਿਹਾ ਹੈ, ਇਹ ਸਾਰਾ ਖਿੱਤਾ ਜਿਹੜਾ, ਜਦੋਂ ਅਸੀਂ ਕਸ਼ਮੀਰ, ਕਬਾਇਲੀ ਏਰੀਆ, ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਇੱਥੇ ਨੀਤੀ ਜਿਹੜੀ ਹੈ, ਔਰ ਜਦੋਂ ਇਹ ਕੁਲਭੂਸ਼ਣ ਯਾਦਵ ਬਲੋਚਿਸਤਾਨ 'ਚ ਫੜਿਆ ਗਿਆ, ਔਰ ਜਿਉਂ ਹੀ ਹੁਣ ਕਸ਼ਮੀਰ 'ਚ ਬੀਜੇਪੀ ਨੇ ਸਪੋਰਟ ਵਾਪਸ ਲਈ, ਗਵਰਨਮੈਂਟ ਡਿੱਗੀ, ਸੈਂਟਰ ਦੇ ਵਿੱਚ ਜਿਹੜਾ ਹੈ ਉਹ ਜੇਤਲੀ ਔਰ ਦੂਜੇ ਕਰਨ ਲੱਗੇ ਮਸਕੂਲਰ ਪਾਲਿਸੀ। ਹੁਣ ਮਸਕੂਲਰ ਪਾਲਿਸੀ ਇੱਕ ਪਾਸੇ ਕਸ਼ਮੀਰੀਆਂ ਦਾ ਘਾਣ ਕਰਨ ਦੀ ਲਾਈਨ, ਜਿਵੇਂ ਕੱਲ ਹੀ ਇੱਕ ਡਾਕਟਰ ਦਾ ਬੇਟਾ ਹੈ, ਡਾਕਟਰ ਐਮਰਜੈਂਸੀ ਤੋਂ ਘਰ ਆਉਂਦਾ, ਉਹ ਦੇਖਦਾ ਹੈ ਔਰ ਉਹਨੂੰ ਕਾਲ ਆਈ ਕਿ ਜੀ ਬੜਾ ਗੰਭੀਰ, ਉਹਦਾ ਬੇਟਾ ਹੀ ਮਾਰਿਆ ਕਿ ਜੀ ਇਹ ਜਿਹੜਾ ਪੱਥਰ ਮਾਰ ਰਹੇ ਸੀ ਜਾਂ ਦੂਜੇ ਕਰ ਰਹੇ ਸੀ। ਸੋ ਜੇ ਅਸੀਂ ਦੇਖੀਏ ਕਿ ਵੀ ਜਿਹੜਾ ਅਫਗਾਨਿਸਤਾਨ ਦੇ ਵਿੱਚ ਭਾਰਤ ਔਰ ਅਮਰੀਕਾ, ਬੇਸ਼ੱਕ ਇਹਦੇ 'ਚ ਉਹਨਾਂ ਨੇ ਗੈਂਗ ਅਪ ਹੋਏ ਨੇ, ਇਹਨਾਂ ਦੀ ਨੀਤੀ ਫੇਲ ਹੋ ਰਹੀ ਹੈ। ਇਹਦੇ ਇੱਕ ਪਾਸੇ ਜਿਹੜੇ ਤਾਲਿਬਾਨ ਨੇ, ਉਹ ਇਸ ਵੇਲੇ 60-65% ਅਫਗਾਨਿਸਤਾਨ ਦੀ ਜਿਹੜੀ ਗਰਾਊਂਡ ਹੈ ਉਸ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ। ਅਫਗਾਨਿਸਤਾਨ ਦੀ ਗਵਰਨਮੈਂਟ, ਅਫਗਾਨ ਗਨੀ ਖਾਨ ਔਰ ਅਬਦੁੱਲਾ ਜਿਹੜਾ ਚੀਫ ਐਗਜ਼ੈਕਟਿਵ, ਉਹਨਾਂ ਦੇ ਨਾਲ ਜਿਹੜਾ ਰਮਜ਼ਾਨ ਦੇ ਮਹੀਨੇ ਜਿਹੜਾ ਟਰੂਸ ਸੀ ਉਹਨਾਂ ਦਾ ਆਪਸੀ ਈਦ ਦੇ ਨੇੜੇ, ਔਰ ਉਹ ਦੋਨਾਂ ਨੇ ਫੋਲੋ ਕੀਤਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਵੀ ਤਾਲਿਬਾਨ ਦੇ ਨਾਲ ਕਿਤੇ ਨਾ ਕਿਤੇ ਅਫਗਾਨਿਸਤਾਨ ਗਵਰਨਮੈਂਟ ਦੀ ਵੀ, ਔਰ ਕਿਤੇ ਨਾ ਕਿਤੇ ਈਵਨ ਅਮਰੀਕਾ ਲੈਵਲ ਦੇ ਉੱਤੇ ਉਹਨਾਂ ਨੂੰ ਕਿੰਨੀ ਕੁ ਬੈਕਿੰਗ ਹੈ ਜਾਂ ਕੀ ਹੈ। ਲੇਕਿਨ ਤਾਲਿਬਾਨ ਜਿਹੜੇ ਨੇ ਉਹ ਅਲਟੀਮੇਟਲੀ ਹਰ ਇੱਕ ਨੂੰ ਪਤਾ ਹੈ ਵੀ ਅਫਗਾਨਿਸਤਾਨ 'ਚ ਉਹਨਾਂ ਨੂੰ ਪਾਸੇ ਰੱਖ ਕੇ ਕੋਈ ਗਵਰਨਮੈਂਟ ਨਹੀਂ ਬਣ ਸਕਦੀ। ਸੋ ਅਫਗਾਨਿਸਤਾਨ ਦੀ ਗਵਰਨਮੈਂਟ ਵੀ ਚਾਹੁੰਦੀ ਹੈ ਵੀ ਤਾਲਿਬਾਨ ਨੈਗੋਸ਼ੀਏਸ਼ਨ ਟੇਬਲ ਤੇ ਹੋਣ। ਹੁਣ ਪ੍ਰੋਬਲਮ ਕਿਹਨੂੰ ਹੈ ਤਾਲਿਬਾਨ ਦੇ ਨਾਲ? ਅਮਰੀਕਾ ਨੇ ਤਾਂ ਉਹਨਾਂ ਦਾ ਦਫ਼ਤਰ ਵੀ ਖੁਲਾ ਦਿੱਤਾ ਦੋਹਾ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਵੀ ਸ਼ੁਰੂ ਕੀ ਭਾਰਤ ਨੂੰ, ਕਿਉਂਕਿ ਈਰਾਨ ਨੀਤੀ ਸਾਹਮਣੇ ਆਈ। ਈਰਾਨ ਦੇ ਵਿੱਚ ਇਹਨਾਂ ਨੇ ਚਾਬਹਾਰ ਪੋਰਟ ਜਿਹੜੀ ਹੈ ਉਹਦੇ ਤੇ ਬਹੁਤ ਹੈਵੀ ਇਨਵੈਸਟਮੈਂਟ ਕੀਤੀ ਹੈ ਇੰਡੀਆ ਨੇ, ਔਰ ਜਦੋਂ ਅਮਰੀਕਾ ਨੇ ਹੁਣ ਈਰਾਨ ਦੇ ਉੱਤੇ ਸੈਂਕਸ਼ਨਸ ਲਾਈਆਂ, ਚਾਬਹਾਰ ਪੋਰਟ ਉਹ ਹੈ ਕਿ ਹੁਣ ਭਾਰਤ ਦੇ ਲਈ ਅਫਗਾਨਿਸਤਾਨ ਤੱਕ ਪਹੁੰਚਣ ਦਾ ਕੋਈ ਰਸਤਾ ਨਹੀਂ ਅਦਰ ਦੈਨ ਪੰਜਾਬ, ਪਾਕਿਸਤਾਨ ਔਰ ਦੂਜਾ ਉਹ ਜਾ ਨਹੀਂ ਸਕਦੇ। ਚਾਬਹਾਰ ਇੱਕ ਰਸਤਾ ਸੀ ਜਿਹਦੇ ਨਾਲ ਉਹਨਾਂ ਦਾ ਅਫਗਾਨਿਸਤਾਨ ਔਰ ਮਿਡਲ ਈਸਟ ਉਹਦੇ ਲਈ ਦਰਵਾਜ਼ੇ ਖੁੱਲਦੇ ਸੀ। ਹੁਣ ਜਿਹੜੀ 2+2 ਦੀ ਮੀਟਿੰਗ ਸੁਸ਼ਮਾ ਔਰ ਨਿਰਮਲਾ ਦੀ ਕੈਂਸਲ ਕੀਤੀ ਇਹਨਾਂ ਨੇ, ਅਮਰੀਕਨਾਂ ਨੇ, ਉਹ ਇਹਨਾਂ ਦੇ ਉੱਤੇ ਪ੍ਰੈਸ਼ਰ ਰੱਖ ਰਹੇ ਨੇ ਵੀ ਈਰਾਨ ਨਾਲੋਂ ਤੁਹਾਡੇ ਹੁਣ ਸਭ ਤੋਂ ਜ਼ਿਆਦਾ ਆਇਲ ਈਰਾਨ ਤੋਂ ਆਉਂਦਾ ਹੈ, ਇੰਡੀਆ ਦਾ, ਸਾਊਦੀ ਅਰੇਬੀਆ ਦੇ ਨਾਲ ਇਹ ਕਹਿ ਰਹੇ ਨੇ ਵੀ ਬੰਦ ਕਰੋ ਇਹਨੂੰ। ਹੁਣ ਇੰਡੀਆ ਜਿਹਨੇ ਹੈਵੀ ਇਨਵੈਸਟਮੈਂਟ ਅਫਗਾਨਿਸਤਾਨ ਦੇ ਬਾਰਡਰ ਈਰਾਨ ਨਾਲ ਲੱਗਦਾ ਜਿਹੜਾ ਔਰ ਪਾਕਿਸਤਾਨ ਨਾਲ ਲੱਗਦਾ, 6 ਕੌਂਸਲਰ ਦਫ਼ਤਰ ਇਹਨਾਂ ਨੇ ਖੋਲੇ ਪਿਛਲੇ ਪੀਰੀਅਡ, ਜਿਹੜੇ ਸਭ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਹੈ। ਹੁਣ ਈਰਾਨ ਵੱਲੋਂ ਵੀ ਇਹ ਕੱਟ ਆਫ ਹੋ ਰਹੇ ਨੇ, ਅਮਰੀਕਨ ਪ੍ਰੈਸ਼ਰ ਹੈ ਕਿ ਵੀ ਇਹਦੇ ਨਾਲ ਤੋੜੋ ਸਬੰਧ, ਇਹਨਾਂ ਦਾ ਬੰਦ ਕਰੋ ਤੇਲ ਲੈਣ। ਅਫਗਾਨਿਸਤਾਨ 'ਚ ਜਿੱਥੇ ਉਹ ਸਮਝਦੇ ਸੀ ਕਿ ਅਸੀਂ ਕੀ ਪਲੇਅਰ ਹੋਣੇ ਚਾਹੀਦੇ, ਅਮਰੀਕਾ ਵੀ ਉਹਨੂੰ ਵਿੱਚ ਬਾੜਨਾ ਚਾਹੁੰਦਾ ਸੀ,
ਉਹਦੇ 'ਚ ਤਾਲਿਬਾਨ ਔਰ ਦੂਸਰੇ ਜਿਹੜੇ ਨੇ ਉਹਨਾਂ ਦੇ ਗਰਾਊਂਡ ਤੇ ਕੰਟਰੋਲ ਹੋਣ ਕਰਕੇ ਇਹ ਬਿਲਕੁਲ ਇਨਫੈਕਟਿਵ ਨੇ ਔਰ ਜਿਹੜਾ ਸਿੱਖਾਂ ਦੀ ਚੜ੍ਹਤ ਹੈ ਇਸ ਵੇਲੇ ਦੁਨੀਆ 'ਚ ਆਪਣੀ ਆਜ਼ਾਦੀ ਦੇ ਮਾਮਲੇ ਨੂੰ ਲੈ ਕੇ ਡਾਇਸਪੋਰਾ ਸਿੱਖਾਂ ਦੀ ਔਰ ਜਿਹੜੀ ਗੁੱਡਵਿਲ ਹੈ ਉਹ ਭਾਵੇਂ ਪਾਕਿਸਤਾਨ ਦੇ ਨਾਲ ਹੋਏ ਉਹਨਾਂ ਦੇ ਇੱਕ ਮਜ਼ਹਬੀ ਔਰ ਤਹਿਜ਼ੀਬੀ ਨੁਕਤੇ ਤੋਂ ਜਾਂ ਦੁਨੀਆ ਭਰ 'ਚ ਗੁੱਡਵਿਲ ਹੈ। ਹੁਣ ਜਿਹੜਾ ਦੁਸ਼ਮਣ ਹੈ ਉਹ ਕੀ ਕਰੇਗਾ ਜੇ ਇੱਕ ਪਾਸੇ ਉਹਨਾਂ ਦਾ ਆਪਣਾ 2019 ਦੀਆਂ ਚੋਣਾਂ ਉਹਨਾਂ ਨੇ ਜਿੱਤਣੀਆਂ ਨੇ, ਉਹਦੇ ਲਈ ਨਫ਼ਰਤ ਦਾ ਇੱਕ ਪੂਰਾ ਉਹਨਾਂ ਨੇ ਜਿਹੜਾ ਉਹ ਫਲੱਡ ਗੇਟ ਖੋਲ੍ਹਿਆ ਹੋਇਆ ਜੋ ਕੁਝ ਭਾਰਤ 'ਚ ਮੁਸਲਮਾਨਾਂ ਨਾਲ ਹੋ ਰਿਹਾ। ਸੋ ਸਿੱਖਾਂ ਨੂੰ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਹਿੰਦੂਤਵੀਆਂ ਨੂੰ ਤਕਲੀਫ ਹੋ ਰਹੀ ਹੈ ਵੀ ਇਹ ਸਿੱਖ ਮੁਸਲਮਾਨਾਂ ਦੇ ਖਿਲਾਫ ਕਿਉਂ ਨਹੀਂ ਜਿਵੇਂ ਅਸੀਂ 18ਵੀਂ ਸਦੀ ਜਾਂ ਦੂਜੇ 'ਚ ਕਰਦੇ ਰਹੇ ਔਰ ਜਿਵੇਂ ਉੱਤਰਾਖੰਡ ਦੇ ਵਿੱਚ ਉਹ ਸਿੱਖ ਕੌਪ ਨੇ ਜਿਹੜਾ ਆਫੀਸਰ ਸਬ ਇੰਸਪੈਕਟਰ ਉਹਨੇ ਮੁਸਲਮਾਨ ਯੰਗ ਬੱਚੇ ਨੂੰ ਬਚਾ ਕੇ ਕੱਢਿਆ, ਤੁਸੀਂ ਜੇ ਉਹਦੀ ਟ੍ਰੋਲਿੰਗ ਦੇਖੋ ਉਹਨੂੰ ਛੁੱਟੀ ਤੇ ਭੇਜਣਾ ਪਿਆ। ਸੋ ਹੁਣ ਇਸ ਸਾਰੇ ਦਾ ਕੀ ਹੋਏਗਾ ਔਰ ਚੰਗੀ ਗੱਲ ਹੈ ਵੀ ਜਿਨ੍ਹਾਂ ਵੀ ਸਿੱਖਾਂ ਨੇ ਸਿੱਖ ਆਗੂਆਂ ਨੇ ਵੀ ਰਿਐਕਟ ਕੀਤਾ, ਬੜਾ ਰੈਸਟ੍ਰੇਨਡ ਕੀਤਾ, ਬਹੁਤ ਸਾਰੇ ਸੋਸ਼ਲ ਮੀਡੀਆ ਤੇ ਜਾਣਨ ਦੀ ਕੋਸ਼ਿਸ਼ ਕਰ ਰਹੇ। ਅੱਜ ਹੀ ਮੇਰੀ ਪ੍ਰੋਮੀਨੈਂਟ ਪੱਤਰਕਾਰ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਜੀ ਇਹ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਇਹਦੇ 'ਚ ਕੋਈ ਇਹ ਰੂਲ ਆਊਟ ਤੇ ਨਹੀਂ ਕੀਤਾ ਜਾ ਸਕਦਾ ਕਿ ਇਸਲਾਮਿਕ ਸਟੇਟ ਦੇ ਜਨੂਨੀ ਵੀ ਇਸ ਕਿਸਮ ਦਾ ਕੰਮ ਕਰ ਸਕਦੇ ਨੇ, ਲੇਕਿਨ ਜਿਹੜੇ ਜ਼ਿਆਦਾ ਫਾਇਦੇ ਵੱਲ ਜਾਣ ਦੀ ਗੱਲ ਹੈ ਜਾਂ ਜਿਨ੍ਹਾਂ ਨੂੰ ਜ਼ਿਆਦਾ ਸੂਟ ਕਰਦਾ ਹੈ ਔਰ ਜਿਹੜੀਆਂ ਏਜੰਸੀਆਂ ਇਸ ਵੇਲੇ ਸਿੱਖਾਂ ਦੇ ਆਜ਼ਾਦੀ ਦੇ ਜਿਹੜੇ ਸੰਕਲਪ ਨੂੰ ਜਿਹੜਾ ਕਿ ਥਾਂ ਥਾਈ ਹੈ ਉਸ ਤੋਂ ਬੇਦਿਲ ਵੀ ਨੇ ਔਰ ਉਹ ਸਿੱਖਾਂ ਨੂੰ ਔਰ ਗੱਲ ਹੁਣ ਬੇਸ਼ੱਕ ਸੁਸ਼ਮਾ ਸਵਰਾਜ ਨੇ ਬੜੀ ਹਮਦਰਦੀ ਦਿਖਾਈ ਕਿ ਜੀ ਪਰਿਵਾਰਾਂ ਨੂੰ ਮਦਦ ਵੀ ਦਿੱਤੀ ਜਾਏਗੀ ਇਹ ਉਹ, ਲੇਕਿਨ ਮੈਨੂੰ ਪਤਾ ਹੈ ਵੀ ਜਿਹੜੇ 79 ਦੇ ਵਿੱਚ ਵੀ ਸਿੱਖ ਹਿਜਰਤ ਕਰਕੇ ਦਿੱਲੀ 'ਚ ਗਏ 40 ਸਾਲ ਹੋ ਗਏ ਨੇ, ਉਹਨਾਂ ਨੂੰ ਸਿਟੀਜ਼ਨ ਰਾਈਟ ਨਹੀਂ ਦਿੱਤੇ ਹੋਏ ਔਰ ਉਹਨਾਂ ਨੇ ਆਪਣੀ ਕਮੇਟੀਆਂ ਬਣਾ ਕੇ ਮਿਲਦੇ ਨੇ। ਇਹਦੇ ਉਲਟ ਜਿਹੜੇ ਬੰਗਲਾਦੇਸ਼ ਤੋਂ ਹਿੰਦੂ ਆਏ ਨੇ ਅਸਾਮ 'ਚ ਬੈਠੇ ਹੋਏ ਉਹਨਾਂ ਨੇ ਕਿਹਾ ਜੀ ਤੁਹਾਨੂੰ ਅਸੀਂ ਸਿਟੀਜ਼ਨਸ਼ਿਪ ਗ੍ਰਾਂਟ ਕਰਾਂਗੇ। ਯੂਪੀ ਬਿਹਾਰ ਦੇ ਵਿੱਚ ਪਿੱਛੇ ਜੇ ਇਹਨਾਂ ਨੇ ਜਿਹੜੇ ਪਾਕਿਸਤਾਨ ਤੋਂ ਆਏ ਹਿੰਦੂ ਨੇ ਔਰ ਇਹ ਉਹਨਾਂ ਦੇ ਮਿਨਿਸਟਰ ਦਾ ਕਹਿਣਾ ਸੀ, ਸੈਂਟਰਲ ਮਿਨਿਸਟਰ ਦਾ, ਕਿ ਇਹ ਤਾਂ ਡੀ ਫੈਕਟੋ ਦੁਨੀਆ 'ਚ ਜਿੱਥੇ ਵੀ ਕੋਈ ਹਿੰਦੂ ਹੈ ਭਾਰਤ ਉਹਦਾ ਦੇਸ਼ ਹੈ ਔਰ ਉਹਨੂੰ ਅਸੀਂ ਜਿਹੜਾ ਸਿਟੀਜ਼ਨਸ਼ਿਪ ਦਿਆਂਗੇ। ਸੋ ਜੇ ਇੰਨਾ ਹੀ ਹੇਜ ਹੈ ਜਿਹੜਾ ਹੁਣ ਮੋਦੀ ਨੇ ਵੀ ਕਿਹਾ, ਦੂਜੇ ਨੇ ਵੀ ਕਿਹਾ, ਬਹੁਤ ਹਮਦਰਦੀ ਕਰ ਰਹੇ ਨੇ, ਤੁਸੀਂ ਇਹਨਾਂ ਨੂੰ ਛੱਡੋ। ਤੁਸੀਂ ਜਿਹੜੇ ਤੁਹਾਡੇ ਉੱਥੇ ਬੈਠੇ ਨੇ ਦਿੱਲੀ ਜਿਹੜੇ ਆਏ ਹੋਏ ਨੇ ਸਿੱਖ 2.5 ਲੱਖ ਸੀ ਇੱਕ ਵੇਲੇ, ਹੁਣ ਉੱਥੇ ਸਾਰੇ 3000 ਦੇ ਕਰੀਬ ਰਹਿ ਗਏ ਨੇ ਉਹ ਸਾਰੇ ਪੀਰੀਅਡ 'ਚ। ਹੌਲੀ ਹੌਲੀ ਤੁਸੀਂ ਉਹਨਾਂ ਨੂੰ ਸਿਟੀਜ਼ਨਸ਼ਿਪ ਰਾਈਟ ਦਿਓ, ਫਿਰ ਤੁਹਾਡੀ ਮੁਹੱਬਤ ਜਿਹੜੀ ਹੈ ਸਿੱਖਾਂ ਦੇ ਨਾਲ ਜਾਂ ਅਫਗਾਨਾਂ ਦੇ ਨਾਲ, ਅਫਗਾਨ ਹਿੰਦੂਆਂ ਨੂੰ ਵੀ ਦਿਓ, ਸਿੱਖਾਂ ਨੂੰ ਵੀ ਦਿਓ, ਲੇਕਿਨ ਕਿਉਂਕਿ ਇਹ ਇੱਕ ਸਿਆਸੀ ਮੋਹਰੇ ਦੇ ਤੌਰ ਤੇ ਵਰਤਨ ਦੀ ਲਾਈਨ ਹੈ ਔਰ ਮੈਨੂੰ ਇਹ ਲੱਗਦਾ ਕਿ ਬੇਸ਼ੱਕ ਇਹ ਸਾਰਾ ਜਦੋਂ ਤੱਕ ਕੋਈ ਹੋਰ ਵਾਕਿਆ ਹੋਏਗਾ ਇਹ ਖਬਰ ਪਿੱਛੇ ਚਲੀ ਜਾਏਗੀ। ਪਰਿਵਾਰ ਸਫਰ ਕਰ ਰਹੇ ਨੇ, 20 ਦੇ ਕਰੀਬ ਜਿਹੜੇ ਜ਼ਖਮੀ ਨੇ ਔਰ ਮੈਂ ਇੱਕ ਟ੍ਰਿਬਿਊਟ ਦੇਣਾ ਚਾਹੁੰਦਾ ਵੀ ਜਦੋਂ ਤੁਸੀਂ ਜਿਵੇਂ ਅਵਤਾਰ ਸਿੰਘ ਖਾਲਸਾ ਹੋਰਾਂ ਨੇ ਆਪਣਾ ਰਿਜ਼ੋਲਵ ਦਿਖਾਇਆ ਸੀ ਕਿ ਵੀ ਇਹ ਮੇਰਾ ਵਤਨ ਹੈ ਔਰ ਉਹਨਾਂ 'ਚ ਜਦੋਂ ਇਹ ਜ਼ਖਮੀਆਂ ਦੇ ਨਾਲ ਗੱਲਬਾਤ ਹੋਈ, ਇੱਕ ਸੰਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਆਰ ਨਾਟ ਲੀਵਿੰਗ, ਉਹਨਾਂ ਨੇ ਕਿਹਾ ਬਟ ਅਦਰ ਸਿੱਖਸ ਵਿਦ ਲੈਂਡ ਔਰ ਬਿਜ਼ਨਸ ਐਂਡ ਨੋ ਟਾਈਜ਼ ਟੂ ਇੰਡੀਆ ਸੇ they do not plan to leave as Afghanistan remains their country. India has offered to take the dead bodies, but at least 9 were cremated according to Sikh rites in Jalalabad. We are not cowards, said Sandeep Singh. ਇਹ ਜ਼ਖਮੀ ਹੈ, ਅਸੀਂ ਕੋਈ ਡਰਪੋਕ ਨਹੀਂ ਹੈ, ਕਾਇਰ ਨਹੀਂ ਹੈ, said Sandeep Singh, a Sikh shopkeeper in Kabul. Afghanistan is our country and we are not leaving anywhere. ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਡਾ ਮੁਲਕ ਹੈ, ਅਸੀਂ ਕਿਤੇ ਨਹੀਂ ਜਾਣਾ। ਸੋ ਮੈਂ ਜਦੋਂ ਹੁਣ ਇਸ ਨੂੰ ਦੇਖਦਾ 2000 ਦੀ ਘਟਨਾ 20 ਮਾਰਚ ਦੀ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਲਈ ਦਿੱਲੀ ਉਤਰੇ, ਚਿੱਠੀ ਸਿੰਘਪੁਰਾ 'ਚ ਵਾਕਿਆ ਇੱਕਦਮ ਲਸ਼ਕਰੇ ਤੌਇਬਾ ਦੇ ਉੱਤੇ ਥੋਪ ਦਿੱਤਾ, ਫਿਰ ਹੌਲੀ ਹੌਲੀ ਫੈਕਟ ਬਾਹਰ ਆਏ ਕਿ ਕਿਵੇਂ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਦਾ ਕਾਰ ਹੈ। ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੀ ਜਿਹੜਾ ਮਾਈਟੀ ਐਂਡ ਅਲਮਾਈਟੀ ਜਿਹੜੀ ਮੈਡਲਿਨ ਐਲਬਰਾਈਟ ਦੀ ਕਿਤਾਬ ਸੀ ਉਹਦੇ ਫੋਰਵਰਡ 'ਚ ਲਿਖਿਆ। ਸੋ ਅੱਜ ਵੀ ਜੇ ਹਾਲਾਤ ਦੇਖੀਏ, ਇੰਡੀਆ ਇਸ ਮੁੱਦੇ ਦੇ ਉੱਤੇ ਉਸ ਖਿੱਤੇ 'ਚ UN ਦੀ ਰਿਪੋਰਟ 49 ਸਫ਼ਿਆਂ ਦੀ ਕਿ ਕਸ਼ਮੀਰ 'ਚ ਕੀ ਕਰ ਰਹੇ ਨੇ, ਇਹਨਾਂ ਵੱਲੋਂ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਮਿਸਟਰ ਬੁਖਾਰੀ ਜਿਹੜੇ ਰਾਈਜ਼ਿੰਗ ਕਸ਼ਮੀਰ ਦੇ ਐਡੀਟਰ ਸੀ ਉਹਨਾਂ ਦਾ ਕਤਲ ਸ੍ਰੀਨਗਰ 'ਚ ਹੋਣਾ ਔਰ ਲਾਲ ਸਿੰਘ BJP ਲੀਡਰ ਦਾ ਜੰਮੂ ਕਸ਼ਮੀਰ ਦਾ ਜਿਹੜਾ
ਮਿਨਿਸਟਰ ਵੀ ਰਿਹਾ ਮਹਿਬੂਬਾ ਦੀ ਕੈਬਨਿਟ, ਉਹਦਾ ਕਹਿਣਾ ਕਿ ਜੇ ਪੱਤਰਕਾਰ ਲਾਈਨ ਖਿੱਚ ਲੈਣ ਨਹੀਂ ਤਾਂ ਇਹਦਾ ਬੁਖਾਰੀ ਦਾ ਅਜਰ ਯਾਦ ਕਰ ਲੈਣ। ਸੋ ਇਹ ਬਹੁਤਿਆਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਦੇਖੋ ਜੀ ਹਰ ਕੰਮ ਥੋੜੀ ਏਜੰਸੀ, ਇਹ ਨਹੀਂ ਹੁੰਦਾ। ਔਰ ਖਾਸ ਤੌਰ ਤੇ ਜਦੋਂ ਕੋਈ ਵੱਡੀ ਆਰਗੇਨਾਈਜੇਸ਼ਨ ਟੁੱਟਦੀ ਹੈ, ਭਾਵੇਂ ਕਰਨ ਵਾਲੇ ਉੱਥੋਂ ਦੇ ਹੀ ਲੋਕ ਵਰਤੇ ਗਏ ਹੋਣ, ਸੋ ਕਾਲਡ ਇਸਲਾਮਿਕ ਸਟੇਟ ਦੇ ਹੀ ਵਰਤੇ ਗਏ ਹੋਣ, ਪਰ ਸੂਟੇਬਿਲਿਟੀ ਇਹ ਹੁੰਦੀ ਹੈ ਜਦੋਂ ਵੱਡੀਆਂ ਸੰਸਥਾਵਾਂ ਟੁੱਟਦੀਆਂ, ਜਿਵੇਂ ਇਸਲਾਮਿਕ ਸਟੇਟ ਦਾ ਲੱਕ ਟੁੱਟਿਆ, ਤੇ ਫਿਰ ਛੋਟੇ ਛੋਟੇ ਗਰੁੱਪਾਂ ਨੂੰ ਕੋਈ ਨਾ ਕੋਈ ਏਜੰਸੀਆਂ ਆਪਣੇ ਨੈਟਵਰਕ ਦੇ ਵਿੱਚ ਵੇਵਨ ਕਰਦੀਆਂ ਨੇ ਔਰ ਉਹਨਾਂ ਨੂੰ ਇਸਤੇਮਾਲ ਕਰਦੀਆਂ। ਔਰ ਇਸ ਸਪਿਰਿਟ ਨੂੰ ਹੀ ਦਲ ਖਾਲਸਾ ਨੇ, ਜਿਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਸਟੇਟਮੈਂਟ ਵੀ ਦਿੱਤੀ ਹੈ, ਚੰਗੀ ਤਰ੍ਹਾਂ ਸਮਝਿਆ, ਔਰ ਉਹਨਾਂ ਨੇ ਗਲੋਬਲ ਮੁਸਲਿਮ ਲੀਡਰਸ਼ਿਪ ਸ਼ੁੱਡ ਇੰਟਰਵੀਨ ਟੂ ਸਟਾਪ ਪਰਸੀਕਿਊਸ਼ਨ। ਉਹਨਾਂ ਨੇ ਕਿਹਾ ਦਲ ਖਾਲਸਾ ਨੇ ਕਿ ਭਾਈ ਇਹ ਜਿਹਨੇ ਵੀ ਕੀਤਾ ਇਹਦੇ 'ਚ ਇਹ ਫਰਜ਼ ਬਣਦਾ, ਔਰ ਚਲੋ ਚੰਗੀ ਗੱਲ ਹੈ ਵੀ ਸਾਰੀਆਂ ਕੰਟਰੀਜ਼ ਦੀ ਕੰਡੈਮਨੇਸ਼ਨ ਆਈ, ਪਰ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ we fully comprehend that we the Sikhs are not the only ones who are under attack, even the Muslim community is, said the spokesperson of Sikh body. Today Afghanistan presents a picture of international political and diplomatic failure, with all UN bodies, the powerful United States and European Union having failed to broker peace and stability in the region. ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਫੇਲ ਸਾਰੇ ਹੋਏ ਨੇ, ਲੇਕਿਨ ਹਰ ਇੱਕ ਨੇ ਆਪਣਾ ਜਿਹੜੀ ਉਂਗਲ ਹੈ ਉੱਥੇ ਜ਼ਰੂਰ ਵਿੱਚ ਰੱਖੀ ਹੋਈ ਹੈ। ਉਹ ਸਾਰਿਆਂ ਦਾ ਕਿ ਅਫਗਾਨਿਸਤਾਨ ਦੇ ਫਿਊਚਰ 'ਚ ਉਹਨਾਂ ਦਾ ਕੀ ਪਾਰਟ ਹੋਏਗਾ। ਸੋ ਉਹਨਾਂ ਨੇ ਵੀ, ਔਰ ਅਸੀਂ ਸਮਝਦੇ ਹਾਂ ਕਿ ਕਿਸੇ ਵੀ ਨਤੀਜੇ ਤੇ ਪਹੁੰਚਣ ਦੇ ਲਈ ਇਸ ਕਿਸਮ ਦਾ ਮੁੱਦਾ ਨਾ ਹੀ ਤਾਂ ਅਫਗਾਨਿਸਤਾਨ ਦੀ ਕੈਪੇਬਿਲਿਟੀ ਹੈ। ਹੁਣ ਅਸੀਂ ਕਹੀ ਜਾਈਏ ਅਫਗਾਨਿਸਤਾਨ ਦੀ ਗਵਰਨਮੈਂਟ ਨੂੰ ਕਿ ਜੋ ਸਿਕਿਉਰਿਟੀ ਪ੍ਰੋਵਾਈਡ ਕਰੇ, ਉਹਨਾਂ ਦੇ ਤਾਂ ਆਪਣੇ ਮਿਨਿਸਟਰ, ਆਪਣੇ ਪਾਰਲੀਮੈਂਟ ਹਾਲ, ਡਿਪਲੋਮੈਟਿਕ ਐਨਕਲੇਵਸ ਦੇ ਵਿੱਚ ਧਮਾਕੇ ਹੋਏ, ਉਹ ਤਾਂ ਆਲਰੇਡੀ ਇਨਇਫੈਕਟਿਵ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਇਸ ਵੇਲੇ ਵੱਡੇ ਹਿੱਸੇ 'ਚ ਤਾਲਿਬਾਨ ਦਾ ਰਾਜ ਹੈ। ਤਾਲਿਬਾਨ ਇਸ ਦੇ ਨਾਲ ਉਹਨਾਂ ਨੇ ਐਸੋਸੀਏਟ ਨਹੀਂ ਕੀਤਾ, ਕਿਉਂਕਿ ਉਹਦੇ 'ਚ ਫਿਰ ਜੇ ਤਾਲਿਬਾਨ ਦੇ ਨਾਲ ਜੁੜਿਆ ਹੁੰਦਾ ਫਿਰ ਹਿੱਸਾ ਹੋ ਸਕਦਾ ਜੀ ਇਹ, ਕਿਉਂਕਿ ਇਲੈਕਸ਼ਨ 'ਚ ਪਾਰਟਿਸਿਪੇਟ ਕਰ ਰਹੇ ਨੇ, ਤਾਲਿਬਾਨ ਸਰਕਾਰ ਦੇ ਖਿਲਾਫ ਲੜ ਰਹੇ ਨੇ, ਔਰ ਦੂਜਾ ਪਰ ਜਿਨ੍ਹਾਂ ਦਾ ਦੇ ਨਾਂ ਲੱਗਾ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਉਹ ਫਿਰ ਸ਼ੱਕ ਦੀ ਸੂਈ ਆਉਂਦੀ। ਔਰ ਅਸੀਂ ਇਹ ਮੰਗ ਕਰਾਂਗੇ ਕਿ ਇੰਟਰਨੈਸ਼ਨਲ ਇਨਵੈਸਟੀਗੇਸ਼ਨ, ਕਿਉਂਕਿ ਜੇ UN ਨੇ ਕੰਡੈਮ ਕੀਤਾ, ਇਸਲਾਮਿਕ ਕੰਟਰੀਜ਼ ਨੇ ਕੀਤਾ, ਫਿਰ ਇਹਨਾਂ ਦਾ ਫਰਜ਼ ਹੈ ਕਿ ਇੰਟਰਨੈਸ਼ਨਲ ਪ੍ਰੋਬ ਇਸ ਮੁੱਦੇ ਤੇ ਭਾਵੇਂ ਨਿਕਲਣਾ ਉਹਦੇ ਚੋਂ ਵੀ ਅਲਟੀਮੇਟਲੀ ਕੀ ਹੁੰਦਾ ਹੈ। ਲੇਕਿਨ ਇਹ ਜਿਹੜਾ ਹੈ ਕਿ ਵੀ ਤੁਸੀਂ ਕਿਸੇ ਇੱਕ ਦੇ ਖਾਤੇ 'ਚ ਪਾ ਕੇ ਨਫ਼ਰਤ ਦੋ ਕੌਮਾਂ ਦੇ ਵਿੱਚ, ਜਾਂ ਸਾਡੀਆਂ ਭਾਵਕ ਕੌਮਾਂ ਨੇ, ਅਸੀਂ ਜਿਹੜਾ ਇਸ ਦੇ ਰਿਸੀਵਿੰਗ ਐਂਡ ਦੇ ਉੱਤੇ, ਔਰ ਇਹ ਕੰਡੈਮਨੇਬਲ ਐਕਟ ਹੈ। ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ, ਉਹਨਾਂ ਦੀਆਂ ਬੀਬੀਆਂ, ਬੱਚੇ ਮੰਦ ਹਾਲ, ਤੇ ਲੱਗਦਾ ਵੀ ਕੀ ਹੈ ਇਨਸਾਨੀਅਤ ਨਾਂ ਦੀ ਚੀਜ਼ ਕਿੱਥੇ, ਮਜ਼ਹਬ ਦੇ ਨਾਂ ਥੱਲੇ ਜਾਂ ਸਿਆਸੀ ਆਪਣੇ ਦਾ ਪੇਚ ਦੇ ਨਾਂ ਥੱਲੇ। ਸੋ ਅਸੀਂ ਇਸ ਜਿਸ ਕਾਰੇ ਦੀ ਨੂੰ ਕੁਕਰਮ ਕਵਾਂਗੇ, ਉੱਥੇ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਵੀਰ ਭੈਣਾਂ ਜਸਟ ਇਲੈਕਟ੍ਰੋਨਿਕ ਮੀਡੀਆ, ਇੰਡੀਅਨ ਜਾਂ ਸੋਸ਼ਲ ਮੀਡੀਆ, ਉਹਨਾਂ ਦੇ ਪ੍ਰਚਾਰ ਦੇ ਜਾਂ ਕੁਪ੍ਰਚਾਰ ਦਾ ਸ਼ਿਕਾਰ ਨਾ ਹੋਣ। ਇਸ ਸਾਰੇ ਘਟਨਾਕ੍ਰਮ ਨੂੰ ਠੀਕ ਪਰਸਪੈਕਟਿਵ ਚ ਦੇਖੋ। ਬਿਲਕੁਲ ਅਰਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿਹੜੀ ਅਫਗਾਨਿਸਤਾਨ ਵਿੱਚ ਜੋ ਦੁਖਦਾਈ ਘਟਨਾ ਵਾਪਰੀ ਹੈ ਉਸ ਤੇ ਆਪਣੇ ਤੁਸੀਂ ਵਿਚਾਰ ਦਿੱਤੇ ਨੇ, ਤੁਸੀਂ ਇਨਫੋਰਮੇਸ਼ਨ ਦਿੱਤੀ ਸਾਨੂੰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਦੋਸਤਾਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।